ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਅੱਜ 22 ਜੁਲਾਈ ਦਿਨ ਹੈਗਾ ਹੈ ਜੀ ਵੀਰਵਾਰ, ਅਤੇ ਵੀਰਵਾਰ ਦੇ ਦਿਨ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਹਾਂ ਟਰੱਕਿੰਗ ਦੇ ਵਿੱਚ ਜੋ ਕੁਛ ਚੱਲ ਰਿਹਾ ਹੈਗਾ ਆ ਉਸ ਦੇ ਬਾਬਤ। ਤੇ ਮੇਰੇ ਨਾਲ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੋਟਲ ਮੋਟਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਰਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾਟ ਟੈਕਸਸ, ਕਮਲਜੀਤ ਸਿੰਘ ਮੱਖਣ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਡੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ 5599052555। ਟੇਰਕੇਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 4159090503। ਵੁੱਡਲੈਂਡ ਦੇ ਵਿੱਚ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਵੀ ਸਿਖਲਾਈ ਮਿਲੇਗੀ। ਮਕੈਨਿਕ ਦੀ ਇਹਨਾਂ ਨੂੰ ਭਾਲ ਆਪਣੀ ਸ਼ਾਪ ਦੇ ਲਈ। ਇਸ ਮੌਕੇ 'ਤੇ ਇਹਨਾਂ ਦੇ ਕੋਲ ਕਾਫੀ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ ਕਰੋ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਰਮਨ ਜੀ, ਆਪਾਂ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਨੀ ਆ, ਅਤੇ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ 1-2 ਵੀਕਸ ਦੇ ਵਿੱਚ ਕਾਫੀ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। ਆਪਾਂ ਉਸ ਦੇ ਉੱਤੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਨੀ ਆ। ਪਰ ਉਸ ਤੋਂ ਪਹਿਲਾਂ ਇਨਫਰਾਸਟਰਕਚਰ ਬਿੱਲ ਦੀ ਆਪਾਂ ਕੱਲ੍ਹ ਵੀ ਵੈਸੇ ਗੱਲ ਕੀਤੀ ਸੀ ਵੀ ਜਿਹੜਾ ਪ੍ਰੋਸੀਜਰਲ ਵੋਟ ਸੀਗਾ ਉਹ ਫੇਲ ਹੋ ਗਿਆ। ਬਿਲਕੁਲ ਜੀ, ਜਿਹੜਾ ਇਨਫਰਾਸਟਰਕਚਰ ਬਿੱਲ ਦੇ ਉੱਤੇ ਜਿਹੜਾ ਟੈਸਟ ਵੋਟ ਇਹਨੂੰ ਕਹਿ ਦਿੰਦੇ ਆ ਕਿ ਟੈਸਟ ਕੀਤਾ ਜਾਂਦਾ ਹੈ ਕਿ ਕਿਵੇਂ ਜਿਹੜੀ ਇਹ ਵੋਟ ਇਹਦੀ ਹੋਊਗੀ। ਸੋ ਉਹ ਪਾਰਟੀ ਲਾਈਨ ਦੇ ਉੱਤੇ 5149 ਦੇ ਤੌਰ 'ਤੇ ਰਿਹਾ ਹੈ, ਜਿਹੜਾ ਕਿ ਵੇ ਸ਼ਾਰਟ ਫਰੋਮ 60 ਵੋਟ ਸੀਗਾ, ਜਿਹੜਾ ਫਿਲਾਬਸਟਰ ਕਹਿ ਦਿੰਦੇ ਜਿਹਨੂੰ। ਸੋ ਜਿਹੜੇ ਡੈਮੋਕ੍ਰੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਹੈਗੇ ਨਿਊਯਾਰਕ ਦੇ, ਉਹਨਾਂ ਨੇ ਜਿਹੜੀ ਸਕੈਜੂਲ ਕੀਤੀ ਸੀਗੀ ਜਿਹੜੀ ਪ੍ਰੋਸੀਜਰਲ ਵੋਟ ਹੈਗੀ ਆ, ਪਰ ਇਹ ਬੇਸਿਕਲੀ ਨਹੀਂ ਪਾਸ ਥਰੂ ਹੋਈ। ਬਟ ਹੁਣ ਜਿਹੜਾ ਹੈਗਾ ਕਿ ਹੁਣ ਜੋੜ ਤੋੜ ਸ਼ੁਰੂ ਹੋ ਜਾਣਗੇ ਕਿ ਜਿਹੜਾ ਇਹਨੂੰ ਕੀਤਾ ਜਾਊਗਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਰਿਪਬਲਿਕਨਸ ਵੱਲੋਂ ਕੁਛ ਯੈਸ ਵੋਟਸ ਜਿਹੜੀਆਂ ਵਿੱਚ ਆ ਜਾਣ ਤਾਂ ਕਿ ਜਿਹੜੀਆਂ 60 ਵੋਟਸ ਮਿਲ ਜਾਣ। ਸੋ ਆਪਾਂ ਬੇਸਿਕਲੀ ਇਹਦੇ ਵਿੱਚ ਕਾਫੀ ਜਿਹੜਾ ਟਰੱਕਿੰਗ ਦੇ ਨਾਲ ਇੰਟਰਸਟਿਡ ਜਿਹੜੇ ਫੈਕਟਸ ਹੈਗੇ ਆ ਉਹ ਜੁੜੇ ਹੋਏ ਆ, ਇਨਕਲੂਡਿੰਗ ਜਿਹੜੀ ਇੰਸ਼ੋਰੈਂਸ ਹਾਈਕ ਹੈਗੀ ਆ, ਅਤੇ ਉਹਦੇ ਨਾਲ ਦੇ ਨਾਲ ਹੋਰ ਵੀ 3-4 ਜਿਹੜੀਆਂ ਖਾਸ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਜੁੜੀਆਂ। ਸੋ ਕਾਫੀ ਕਲੋਜ਼ਲੀ ਜਿਹੜੀ ਨਜ਼ਰ ਇੱਥੇ ਰੱਖੀ ਜਾ ਰਹੀ ਆ। ਜਿਹੜਾ ਇਹ ਬਿੱਲ ਹੈਗਾ ਇਹ 'ਚੋਂ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ 579 ਬਿਲੀਅਨ ਜਿਹੜੇ ਆ ਉਹ ਸਪੈਂਡਿੰਗ ਔਨ ਦਾ ਰੋਡਸ ਅਤੇ ਬਰੋਡਬੈਂਡ ਅਤੇ ਹੋਰ ਪਬਲਿਕ ਵਰਕਸ ਜਿਹੜੇ ਪ੍ਰੋਜੈਕਟ ਹੈਗੇ ਉਹਨਾਂ 'ਤੇ ਖਰਚਿਆ ਜਾਣਾ ਆ। ਸੋ ਕਾਫੀ ਕਲੋਜ਼ਲੀ ਜਿਹੜਾ ਹੈਗਾ ਆ ਇੱਥੇ ਨਜ਼ਰ ਹੈਗੀ ਆ ਟਰੱਕਿੰਗ ਇੰਡਸਟਰੀ ਦੀ ਵੀ। ਪਰ ਹਾਲ ਦੀ ਘੜੀ ਇਹ ਜਿਹੜਾ ਆ ਇਹ ਬਿੱਲ ਜਿਹੜਾ ਆ ਉਹ ਟੈਸਟ ਵੋਟ ਜਿਹੜੀ ਆ ਉਹ ਫੇਲ ਹੋ ਚੁੱਕੀ ਇਹਦੀ। ਜੀ ਬਿਲਕੁਲ। ਅਤੇ ਆਪਾਂ ਜਿਹੜੀਆਂ ਟਰੱਕਿੰਗ ਦੇ ਬਾਰੇ ਹੋਰ ਗੱਲਾਂ ਕਰਾਂਗੇ, ਉਸ ਤੋਂ ਪਹਿਲਾਂ ਇੱਕ ਜਿਹੜੀ PG&E ਦੇ ਨਾਲ ਸੰਬੰਧਿਤ ਖਬਰ ਹੈਗੀ ਆ। ਡਿਕਸੀ ਫਾਇਰ ਜਿਹੜੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ, ਉਸ ਦੇ ਵਿੱਚ ਇੱਕ ਵਾਰੀ ਫਿਰ PG&E ਦੇ ਜਿਹੜੇ ਆ ਉਹ ਪੁਰਾਣੇ ਉਪਕਰਨ ਜਾਂ ਉਸ ਦੇ ਵਿੱਚ ਜਿਹੜੀ ਸਮੱਸਿਆ ਦੇ ਕਰਕੇ ਉਹ ਅੱਗ ਲੱਗੀ ਆ, ਅਤੇ ਉਹ ਇਸ ਟਾਈਮ ਹਜ਼ਾਰਾਂ ਹੀ ਏਕੜ ਦੇ ਵਿੱਚ ਫੈਲੀ ਹੋਈ ਆ।
ਇਸ ਤੋਂ ਬਾਅਦ ਦੇ ਵਿੱਚ ਹੁਣ PG&E ਵਾਲਿਆਂ ਨੇ ਅੱਜ ਇਹ ਫੈਸਲਾ ਲਿਆ ਆ, ਉਹਨਾਂ ਦੇ ਜਿਹੜੇ CEO ਉਹਨਾਂ ਨੇ ਦੱਸਿਆ ਆ ਵੀ ਕਹਿੰਦੇ ਵੀ 10,000 ਮੀਲ ਦੀ ਜਿਹੜੀਆਂ ਪਾਵਰ ਲਾਈਨਸ ਆ ਉਸ ਨੂੰ ਹੁਣ ਧਰਤੀ ਦੇ ਹੇਠਾਂ ਜਿਹੜਾ ਉਹ ਦੱਬਣਗੇ, ਅੰਡਰਗਰਾਊਂਡ ਜਿਹੜੀਆਂ ਉਹ ਕਰਨ ਜਾ ਰਹੇ ਆ। ਡਿਕਸੀ ਫਾਇਰ ਦੇ ਅੱਗ ਲੱਗਣ ਦੀ ਕਾਰਨ ਦੇ ਵਿੱਚ PG&E ਨੇ ਇਹ ਆਪਣਾ ਬਿਆਨ ਦਿੱਤਾ ਵੀ ਕਹਿੰਦੇ ਵੀ ਰੁੱਖ ਪਾਵਰ ਲਾਈਨ ਦੇ ਉੱਤੇ ਡਿੱਗਾ, ਜਿਸ ਤੋਂ ਬਾਅਦ ਦੇ ਵਿੱਚ ਸਪਾਰਕ ਜਿਹੜੇ ਹੋਏ ਅਤੇ ਅੱਗ ਜਿਹੜੀ ਉਹ ਲੱਗ ਗਈ ਆ। ਸੋ 10,000 ਮੀਲ ਜਿਹੜੀ ਇਹ ਪਾਵਰ ਲਾਈਨਸ ਆ ਇਹਨਾਂ ਨੂੰ ਅੰਡਰਗਰਾਊਂਡ ਕਰਨ ਦੀ ਪ੍ਰਕਿਰਿਆ ਕਹਿੰਦੇ ਆ ਵੀ ਇਹ ਸ਼ੁਰੂ ਕਰਨ ਜਾ ਰਹੇ ਆ। ਕਈ ਸਾਲ ਜਿਹੜੇ ਇਸ ਦੇ ਵਿੱਚ ਲੱਗਣਗੇ, ਇਹ ਪਹਿਲੀ ਘਟਨਾ ਨਹੀਂ ਆ। PG&E ਦੇ ਜਿਹੜੇ ਇੱਕ ਕਿਸੇ ਜਿਹੜੇ ਉਪਕਰਨ ਦੇ ਕਰਕੇ ਉਹਨਾਂ ਦੀ ਜਿਹੜੇ ਕਰਕੇ ਜਿਹੜੀ ਇਹ ਅੱਗ ਲੱਗੀ ਹੋਵੇ। ਪੈਰਾਡਾਈਸ ਸ਼ਹਿਰ ਸਾਰਿਆਂ ਨੂੰ ਯਾਦ ਹੋਣਾ ਆ, ਉਸ ਦੇ ਵਿੱਚ ਵੀ ਫਾਲਟੀ PG&E ਇਕਵਿਪਮੈਂਟ ਜਿਹੜਾ ਉਹ ਨਿਕਲਿਆ ਸੀ ਜਦੋਂ ਉਹ ਅੱਗ ਲੱਗੀ ਸੀਗੀ। ਤੇ ਰਮਨ ਜੀ, ਆਪਾਂ ਜਿਹੜੀ ਗੱਲਬਾਤ ਕਰਦੇ ਜਾਈਏ, ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਜਿਹੜੇ ਟਰੱਕਿੰਗ ਨਾਲ ਸੰਬੰਧਿਤ ਐਕਸੀਡੈਂਟਸ, ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਆ। ਸਟਾਕਟਨ ਦੇ ਲਾਗੇ ਇੱਕ ਹਾਈਵੇ 5 ਦੇ ਲਾਗੇ ਇੱਕ ਐਕਸੀਡੈਂਟ ਦੇ ਵਿੱਚ 52 ਸਾਲਾ ਮਨਜੀਤ ਸਿੰਘ ਬੈਂਸ ਉਹ ਚੜ੍ਹਾਈ ਕਰ ਗਏ। 25 ਸਾਲਾਂ ਦਾ ਇੱਕ ਫਰੈਜ਼ਨੋ ਤੋਂ ਜਿਹੜਾ ਮੁੰਡਾ ਸੀਗਾ ਪਰਮਜੀਤ ਸਿੰਘ, ਉਹ ਨਿਊ ਮੈਕਸੀਕੋ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਉਹ ਜਿਹੜਾ ਉਹ ਮਰ ਗਿਆ। ਅਤੇ ਥੋੜ੍ਹੇ ਦਿਨ ਪਹਿਲਾਂ ਜਿਹੜਾ ਆਪਣੇ ਇੱਥੇ ਇਲਾਕੇ ਦੇ ਵਿੱਚ ਫਰੈਜ਼ਨੋ ਇਲਾਕੇ ਦੇ ਵਿੱਚ ਸੈਲਮਾ ਦੇ ਵਿੱਚ ਇੱਕ 23 ਸਾਲਾਂ ਦਾ ਜਿਹੜਾ ਇਹ ਮੁੰਡਾ ਸੀਗਾ, ਉਸ ਦੇ ਇਹ ਗੱਲਾਂ ਆਈਆਂ, ਵੀਡੀਓ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਵੀ ਉਸਨੇ ਕਥਿਤ ਤੌਰ ਦੇ ਉੱਤੇ ਜਿਹੜੀ ਆ ਖੁਦਕੁਸ਼ੀ ਜਿਹੜੀ ਆ ਉਹ ਕਰ ਲਈ ਆ। ਸੋ ਇਹ ਕਈ ਚੀਜ਼ਾਂ ਜਿਹੜੀਆਂ ਰਾਈਟ ਨਾਓ ਰਮਨ ਜੀ ਜਿਹੜੀਆਂ ਆ ਰਹੀਆਂ, ਐਕਸੀਡੈਂਟ ਤਾਂ ਨਿੱਤ ਦਾ ਜਿਹੜਾ ਇਹ ਵਾਰਾ ਆ ਉਹ ਬਣਦਾ ਜਾ ਰਿਹਾ ਆ। ਇਹ ਬਹੁਤ ਇੱਕ ਮਾੜੀ ਜਿਹੜੀ ਗੱਲ ਆ ਵੀ ਇੰਨੇ ਜ਼ਿਆਦਾ ਐਕਸੀਡੈਂਟਸ ਆ ਉਹ ਕਿਉਂ ਹੋ ਰਹੇ ਆ। ਅਤੇ ਅਫਸੋਸ ਵਾਲੀ ਗੱਲ ਆ ਵੀ ਬਹੁਤੇ ਐਕਸੀਡੈਂਟਸ ਦੇ ਵਿੱਚ ਆਪਣੇ ਜਿਹੜੇ ਆ ਨੌਜਵਾਨ ਜਿਹੜੇ ਆ ਉਹ ਉਸ ਦੇ ਵਿੱਚ ਹੁੰਦੇ ਨੇ, ਸ਼ਾਮਲ ਹੁੰਦੇ ਆ। ਅਤੇ ਜਾਂ ਚਾਹੇ ਉਹਨਾਂ ਦੀ ਗਲਤੀ ਆ ਨਹੀਂ ਗਲਤੀ ਜਾਂ ਜਿੱਦਾਂ ਵੀ ਹੈਗਾ, ਪਰ ਇੱਕ ਬਹੁਤ ਵੱਡੀ ਸਮੱਸਿਆ ਆ ਇਹ ਐਕਸੀਡੈਂਟ। ਇੱਕ ਹਿਸਾਬ ਦੇ ਨਾਲ ਪੈਨਡੈਮਿਕ ਜਿਹੜੀ ਆ ਉਹ ਵੀ ਆਪਾਂ ਦੇਖ ਰਹੇ ਹਾਂ ਵੀ ਚੱਲ ਰਹੀ ਹੈਗੀ, ਬਹੁਤ ਮਾੜੀ ਜਿਹੜੀ ਸਮੱਸਿਆ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਹੈ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ, ਕੀ ਸੇਫਟੀ ਦੇ ਜਿਹੜੇ ਕਾਰਨ, ਕੀ ਇਸ ਦੇ ਵਿੱਚ ਜਿਹੜੇ ਮੁੱਖ ਕਾਰਨ ਹੈਗੇ ਆ ਤੁਹਾਨੂੰ ਲੱਗਦੇ ਆ। ਅਤੇ ਅਸੀਂ ਆਪਣੇ ਵੀ ਸਰੋਤਿਆਂ ਨੂੰ ਵੀ ਪੁੱਛਦੇ ਹਾਂ ਵੀ ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਵੀ ਇੰਨੇ ਜ਼ਿਆਦਾ ਐਕਸੀਡੈਂਟਸ ਹੋਣ ਦੇ ਕੀ ਕਾਰਨ ਜਿਹੜੇ ਉਹ ਬਣਦੇ ਜਾ ਰਹੇ ਆ। ਵੀ ਨਿੱਤ ਆਏ ਦਿਨ ਹਰ ਹਫਤੇ ਹੀ ਕੋਈ ਨਾ ਕੋਈ 1-2 ਐਕਸੀਡੈਂਟਸ ਜਿਹੜੇ ਉਹ ਹੋ ਰਹੇ ਆ, ਅਤੇ ਜਿਨ੍ਹਾਂ ਦੇ ਵਿੱਚ ਪੰਜਾਬੀ ਡਰਾਈਵਰ ਜਿਹੜਾ ਆ ਉਹ ਸ਼ਾਮਲ ਰਹਿੰਦਾ ਹੈ। ਸੋ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ 408-272-5200 ਦੇ ਉੱਤੇ। ਅਤੇ ਇਹਨਾਂ ਤੋਂ ਕਿੱਦਾਂ ਬਚਾਅ ਕੀਤਾ ਜਾ ਸਕਦਾ ਉਹ ਵੀ ਆਪਣੇ ਜਿਹੜੇ ਵਿਚਾਰਾਂ ਨਾਲ ਉਹ ਵੀ ਜ਼ਰੂਰ ਸ਼ਾਮਲ ਕਰਿਓ, ਉਹਨਾਂ ਦੇ ਬਾਰੇ ਵੀ ਜ਼ਰੂਰ ਤੁਸੀਂ ਜਾਣਕਾਰੀ ਜਿਹੜੀ ਉਹ ਦੱਸਿਓ, ਆਪਣੇ ਵਿਚਾਰ ਸਾਂਝੇ ਕਰਿਓ। ਕਾਲ ਕਰਨ ਦੇ ਲਈ ਨੰਬਰ 408-272-5200। ਜੀ ਬਿਲਕੁਲ ਰਾਜਕਿਰਨ, ਇਹ ਬੜੀਆਂ ਮੰਦਭਾਗੀਆਂ ਘਟਨਾਵਾਂ ਹੋ ਰਹੀਆਂ, ਬੜੀਆਂ ਇਹ ਹਾਰਟ ਟੱਚਿੰਗ ਹੈਗੀਆਂ, ਬਹੁਤ ਗਲਤ ਗੱਲ ਹੈਗੀ ਆ। ਔਰ ਜਿਵੇਂ ਹੋ ਰਿਹਾ ਔਰ ਜਿੱਦਾਂ ਹੋ ਰਿਹਾ, ਮੇਰੇ ਖਿਆਲ ਆਪਣੇ ਪ੍ਰੋਗਰਾਮ ਜੇ ਆਪਾਂ 3 ਹਫ਼ਤੇ ਪਿੱਛੇ ਚੱਲੀਏ ਜਾਂ 2 ਹਫ਼ਤੇ ਪਿੱਛੇ ਚੱਲੀਏ, ਅਤੇ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਆਈ ਸੀਗੀ, ਅਤੇ ਉਸ ਕਾਲ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਨਿਊ ਮੈਕਸੀਕੋ ਦੇ ਵਿੱਚ ਕੋਈ ਐਕਸੀਡੈਂਟ ਹੋਇਆ। ਆਈ ਡੋਂਟ ਨੋ ਇਹ ਸੇਮ ਹੀ ਜਿਹੜਾ ਐਕਸੀਡੈਂਟ ਹੈਗਾ ਹਾਂਜੀ। ਸੋ ਮੇਰੇ ਖਿਆਲ ਦਾ 1 ਹਫ਼ਤਾ ਪਹਿਲਾਂ ਦੀ ਗੱਲ ਹੈ, ਪਿਛਲੇ ਤੋਂ ਪਿਛਲੇ ਹਫ਼ਤੇ ਉਹਨਾਂ ਦੀ ਕਾਲ ਸੀਗੀ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਆ ਇਹ ਉਹਨਾਂ ਦੇ ਸਾਹਮਣੇ ਇਹ ਟਰੱਕ ਜਿਹੜਾ ਆ ਆਲਮੋਸਟ 10 ਜਿਹੜੇ ਸਾਈਨ ਆ ਉਹ ਮਿਸ ਕੀਤੇ ਆ, ਜਿਹੜੇ ਵਾਰਨਿੰਗ ਸਾਈਨ ਆ ਉਹ ਮਿਸ ਕੀਤੇ ਆ। 10 ਸਾਈਨ ਲੰਘ ਕੇ ਜਿਹੜਾ ਐਕਸੀਡੈਂਟ ਹੋਇਆ ਆ, ਖੜੇ ਟਰੱਕ ਦੇ ਪਿੱਛੇ ਲੱਗਾ ਆ। ਰਾਜਕਿਰਨ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ ਵੇਲੇ ਇਸ਼ੂ ਚੱਲ ਰਹੀ ਹੈ ਨਾ, ਜਿਹੜੀ ਸਾਡੇ ਇੱਕ ਤਾਂ ਨਵੇਂ ਡਰਾਈਵਰਸ ਦੀ ਮੈਂ ਗੱਲ ਕਰਾਂ, ਨਵੇਂ ਡਰਾਈਵਰਸ ਦੇ ਵਿੱਚ ਬਹੁਤ ਜ਼ਿਆਦਾ ਘਾਟ ਹੈਗੀ ਆ ਟੂ ਅੰਡਰਸਟੈਂਡ ਕਿ ਟਰੱਕਿੰਗ ਇੰਡਸਟਰੀ ਕਿਵੇਂ ਚੱਲਦੀ ਆ, ਟਰੱਕਿੰਗ ਇੰਡਸਟਰੀ ਦੇ ਵਿੱਚ ਕਿਵੇਂ ਕੰਮ ਕਰਨਾ ਆ, ਕਿਵੇਂ ਇਹਦੇ ਵਿੱਚ ਕਿਹੜੇ ਬੇਸਿਕਸ ਹੁੰਦੇ ਆ। ਜੇ ਨਵੇਂ ਡਰਾਈਵਰਸ ਆ, ਪਹਿਲੀ ਗੱਲ ਆ ਕਿ ਉਹ ਇੱਕ ਕੰਟਰੀ ਤੋਂ ਆ ਰਹੇ ਆ ਜਿੱਥੇ ਕਿ ਉਲਟ ਸਾਈਡ 'ਤੇ ਡਰਾਈਵਿੰਗ ਆ, ਇੱਕਦਮ ਤੁਹਾਡਾ ਸਾਈਡ ਚੇਂਜ ਹੁੰਦੀ ਹੈ, ਇੱਥੇ ਆ ਕੇ ਬਹੁਤ ਵੱਡਾ ਫਰਕ ਪੈਂਦਾ ਹੈ। ਕਈਆਂ ਨੂੰ ਫਰਕ ਤਾਂ ਮਹਿਸੂਸ ਹੁੰਦਾ, ਕਈਆਂ ਨੂੰ ਨਹੀਂ ਹੁੰਦਾ, ਪਹਿਲੀ ਰੀਜ਼ਨ। ਦੂਸਰੀ ਰੀਜ਼ਨ ਕਿ ਰੋਡ ਸੈਂਸ ਜਿਹੜੀ ਆ ਉਹ ਟੋਟਲੀ ਬਿਲਡ ਨਹੀਂ ਹੁੰਦੀ ਬੰਦੇ ਦੀ, ਕਿਉਂਕਿ ਇੱਕਦਮ ਆਣ ਕੇ ਆਪਣਾ ਪੇਪਰ ਕਰਕੇ ਆਪਣਾ ਵਰਕ ਪਰਮਿਟ ਲੈ ਕੇ ਰਾਈਟ ਵੇ 2-3 ਮਹੀਨਿਆਂ ਦੇ ਵਿੱਚ ਜਿਹੜਾ ਲਾਇਸੈਂਸ ਆ ਉਹ ਲੈ ਲੈਂਦੇ ਆ। ਤੀਸਰੀ ਗੱਲ ਜਿਹੜੀ ਆ ਉਹ ਆ ਕਿ ਲਾਇਸੈਂਸ ਕਿੱਦਾਂ ਲਿਆ ਜਾਂਦਾ।
ਹੁਣ ਲਾਇਸੈਂਸ ਕਿੱਦਾਂ ਲਿਆ ਜਾਂਦਾ ਦਾ ਮਤਲਬ ਕੀ ਆ ਕਿ ਕਾਰ ਦਾ ਲਾਇਸੈਂਸ ਮਤਲਬ ਕਿ ਜਾ ਕੇ ਉਹ ਵੀ ਕਿਸੇ ਨਾ ਕਿਸੇ ਉਸ DMV 'ਚ ਟੈਸਟ ਦਿੱਤਾ ਜਾਂਦਾ ਜਿੱਥੇ ਕਿ ਲੀਸਟ ਪ੍ਰੈਸ਼ਰ ਹੈਗਾ ਆ, ਉੱਥੋਂ ਲਾਇਸੈਂਸ ਲਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਟਰੱਕ ਸਕੂਲ ਹੈਗਾ ਆ ਉਹ ਹੁਣ ਸਿਖਾਉਂਦਾ ਆ 26 ਫੁੱਟ ਫਲੈਟ ਬੈੱਡ ਦੇ ਉੱਤੇ ਵਿਦ ਕੈਬ, ਜਿਹੜੀ ਡੇ ਕੈਬ ਆ। ਹੁਣ ਉਹ ਕਾਇੰਡ ਦਾ ਇਕੁਇਪਮੈਂਟ ਜਿਹੜਾ ਆ ਉਹ ਬਿਲਕੁਲ ਚਲਾਉਣਾ ਨਹੀਂ ਉਸ ਬੰਦੇ ਨੇ। ਉਸ ਬੰਦੇ ਨੇ ਚਲਾਉਣੇ ਆ ਕੈਬ ਵਿਦ ਫੁੱਲ ਸਲੀਪਰ ਵਿਦ 53 ਫੁੱਟ, ਟੋਟਲ 80 ਫੁੱਟ 70-80 ਫੁੱਟ ਲੰਮਾ ਟਰੱਕ ਚਲਾਉਣਾ ਆ, ਜਦ ਕਿ ਉਹਦੀ ਟ੍ਰੇਨਿੰਗ ਹੈ। ਹੁਣ ਤੁਸੀਂ ਆਪ ਸੋਚੋ, ਜਿਸ ਇਨਸਾਨ ਨੂੰ ਟ੍ਰੇਨਿੰਗ, ਜਿਸ ਬੰਦੇ ਨੂੰ ਟ੍ਰੇਨਿੰਗ ਹੀ ਅਸੀਂ ਇੱਕ ਕਾਰ ਤੇ ਦੇ ਕੇ ਜਾਂ ਇੱਕ ਛੋਟੇ ਜਿਹੇ 26 ਫੁੱਟੇ ਟਰੱਕ ਤੇ ਦੇ ਕੇ ਟ੍ਰੇਨਿੰਗ, ਤੇ ਉਹਨੂੰ ਕਹਿੰਦੇ 70-80 ਫੁੱਟ ਲੰਮਾ ਟਰੱਕ ਚਲਾ ਲਾ, ਉਹਦੇ ਕੋਲੋਂ ਕੀ ਐਕਸਪੈਕਟ ਕਰਦੇ ਆ ਤੁਸੀਂ? ਠੀਕ ਆ। ਅਗਲੀ ਜਿਹੜੀ ਸਿਚੁਏਸ਼ਨ ਜਿਹੜੀ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਵੱਡੀ ਸਿਚੁਏਸ਼ਨ ਖੜੀ ਹੋ ਰਹੀ ਹੈ, ਔਰ ਮੈਂ ਅੱਜ ਗੱਲ ਇਸ ਪ੍ਰੋਗਰਾਮ ਤੇ ਮੈਂ ਇਹ ਗੱਲ ਸ਼ਰੇਆਮ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਤੇ ਹੋਰ ਪਾਬੰਦੀਆਂ ਲੱਗਣ ਲੱਗ ਪਈਆਂ ਨਾ, ਤੇ ਉਹਦੇ ਲਈ ਕੋਈ ਬੁਰਾ ਨਾ ਮਨਾਇਓ, ਕਿਉਂਕਿ ਅਸੀਂ ਪਾਬੰਦੀਆਂ ਨੂੰ ਸੱਦਾ ਦੇ ਰਹੇ ਹਾਂ। ਇਸ ਵੇਲੇ ਅਸੀਂ ਪਾਬੰਦੀਆਂ ਨੂੰ ਖੁੱਲ੍ਹ ਕੇ ਸੱਦਾ ਦੇ ਰਹੇ ਹਾਂ। ਇਸ ਵੇਲੇ ਰਾਜਕਿਰਨ ਐਡਾ ਵੱਡਾ ਪ੍ਰੋਬਲਮ, ਐਡੀ ਵੱਡੀ ਪ੍ਰੋਬਲਮ ਆ ਕਿ ਜਿਹੜੇ ਸਾਡੇ ਡਰਾਈਵਰਸ ਆ, ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਆ, ਉਹ ਫੁੱਲ ਸ਼ਰੇਆਮ ਮਤਲਬ ਡਬਲ ELD ID ਦੀ ਤਾਂ ਗੱਲ ਹੀ ਦੂਰ ਚਲੀ ਗਈ ਨਾ। ਹੁਣ ID ਤਾਂ ਖਤਮ ਹੀ ਕੰਮ ਹੋ ਗਿਆ ਵੀ ID ਦਾ ਤਾਂ ਚਲੋ ਉਹਦਾ ਬਹੁਤ ਪੀਸ ਆਫ ਕੇਕ ਆ। ਹੁਣ ਤਾਂ ਡਬਲ, ਅੱਗੇ ਹੁੰਦੀ ਸੀ ਡਬਲ ਲੌਗ ਬੁੱਕ ਪੇਪਰ ਵਾਲੀ, ਹੁਣ ਤਾਂ ਡਬਲ ELD ਯਾਰ ਇਲੈਕਟ੍ਰੋਨਿਕ ਲਾਉਣ ਲੱਗ ਪਏ। ਤੁਸੀਂ ਡਬਲ ELD ਲਾ ਦੀ, ਇਟ ਮੀਨਸ ਕਿ ਤੁਸੀਂ ਡਬਲ ਕੰਮ ਕਰ ਰਹੇ ਆ। ELD 2 ਲਾ ਕੇ ਤੁਸੀਂ ਡਬਲ ਹੀ ਕੰਮ ਕਰਨਾ ਨਾ। ਹੁਣ ਡਬਲ ਕੰਮ ਤੁਸੀਂ ਕਰ ਰਹੇ ਹੋ, ਡਬਲ ਕੰਮ ਤੁਹਾਡਾ ਸਰੀਰ ਕਿੱਥੋਂ ਤੱਕ ਜਾਊਗਾ? ਹੁਣ ਇਹ ਨੀਂਦ ਆਉਣੀ, ਥਕਾਵਟ ਹੋਣੀ, ਇਹ ਸਾਰੀਆਂ ਚੀਜ਼ਾਂ ਹੋਣੀਆਂ। ਇਹ ਇੱਕ ਇਨਸਾਨ ਤਾਂ ਇਨਸਾਨ ਹੀ ਹੈ ਨਾ, ਜਿੰਨਾ ਮਰਜ਼ੀ ਜਵਾਨ ਹੋਵੇ, ਠੀਕ ਹੈ ਨਾ। ਇੱਕ ਦੂਸਰੀ ਚੀਜ਼ ਜਿਹੜੀ ਆ ਉਹ ਇੱਕ ਕਹਿ ਲਓ ਵੀ ਇੱਕ ਹੰਗਰ ਆ, ਭੁੱਖ ਵਧੀ ਆ ਬਈ ਪਤਾ ਨਹੀਂ ਵੀ ਮੈਂ ਇਸੇ ਸਾਲ ਦੇ ਵਿੱਚ ਹੀ ਮੈਂ ਸਾਰਾ ਕੁਝ ਬਣਾ ਲੈਣਾ ਆ, ਜਾਂ ਇਹ ਅਗਲਾ ਸਾਲ ਚੜ੍ਹਨਾ ਹੀ ਨਹੀਂ ਗਾ, ਜਾਂ ਇਹ ਮੁੜ ਕੇ ਕੰਮ ਆਉਣਾ ਹੀ ਨਹੀਂ ਗਾ। ਮਤਲਬ ਪਤਾ ਨਹੀਂ ਕੀ ਸੋਚ ਹੋ ਚੱਲੀ ਆ ਲੋਕਾਂ ਦੀ, ਵੀ ਕਿੱਧਰ ਨੂੰ ਦਿਮਾਗ ਚੱਲ ਚੱਲਿਆ ਵੀ ਇਹ ਦਿਨ ਰਾਤ ਟਰੱਕ ਚਲਾ ਕੇ ਤੇ ਦਿਨ ਰਾਤ ਇਹ ਕੰਮ ਕਰਕੇ, ਔਰ ਫਿਰ ਹੁੰਦਾ ਕੀ ਆ, ਤਕੜੇ ਹੋ ਕੇ ਕੰਮ ਕਰਦੇ ਆ ਦੁਨੀਆ, ਫਿਰ ਆਣ ਕੇ ਮੁੜ ਕੇ ਵੱਡੀ ਗੱਡੀ ਲੈ ਲਈ, ਮੁੜ ਕੇ ਵੱਡਾ ਘਰ ਲੈ ਲਿਆ। ਉਹ ਉਹਨਾਂ ਦੀਆਂ ਪੇਮੈਂਟਾਂ ਕੈਰੀ ਆਊਟ ਕਰਨ, ਉਹਨਾਂ ਦੀਆਂ ਪੇਮੈਂਟਾਂ ਫੁੱਲੀ ਪੇਡ ਕਰਨ ਨੂੰ ਮੁੜ ਕੇ ਫਿਰ ਉਹਦੇ ਲਈ ਟਰੱਕ ਭਜਾਉਣਾ ਪੈ ਗਿਆ। ਮੈਂ ਹੈਰਾਨ ਹੈ ਰਾਜਕਿਰਨ, ਮੈਂ ਕੱਲ੍ਹ ਸੁਣ ਕੇ ਹੈਰਾਨ ਸੀਗਾ। ਮਤਲਬ ਮੈਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਬੰਦੇ ਡਰਾਈਵਰਸ ਦੇ ਜਿਹੜੀਆਂ ਗੱਡੀ, ਠੀਕ ਆ ਸ਼ੌਂਕ ਆ ਯਾਰ, ਜੇ ਤੁਹਾਨੂੰ ਸ਼ੌਂਕ ਆ ਪੂਰੇ ਕਰੋ, ਮੈਂ ਨਹੀਂ ਕਹਿੰਦਾ ਸ਼ੌਂਕ ਕਰੋ, ਪਰ ਆਪਣੀ ਜਾਨ ਦੇ ਕੇ ਨਾ ਸ਼ੌਂਕ ਪੂਰੇ ਕਰੋ। ਡਰਾਈਵਰਸ ਗੱਡੀਆਂ ਜਾਂ ਲੋਕੀ ਜਿਹੜੀਆਂ ਟਰੱਕਿੰਗ ਕੰਪਨੀਆਂ ਗੱਡੀਆਂ ਲੈ $3,000 ਪੇਮੈਂਟ ਆਇਆ ਗੱਡੀਆਂ ਦੀਆਂ। ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਲਾਓ, ਅਸੀਂ ਕੌਣ ਹੁੰਦੇ ਆ, ਠੀਕ ਹੈ ਨਾ। ਤੁਸੀਂ ਜੇ ਸਰਦਾ ਤੁਹਾਡਾ ਕਰਦਾ ਤੁਸੀਂ ਲਓ, ਪਰ ਇਹ ਨਾ ਕਰੋ ਵੀ ਤੁਸੀਂ ਉਹ ਲੈਣ ਦੀ ਖਾਤਰ ਪਹਿਲਾਂ ਮਰ ਕੇ ਟਰੱਕ ਡਬਲ ਚਲਾਉਣੇ ਆ, ਮੁੜ ਕੇ ਉਹਦੀਆਂ ਪੇਮੈਂਟਾਂ ਦੇਣ ਨੂੰ ਤੁਸੀਂ ਡਬਲ ਚਲਾਉਣੇ। ਯਾਰ ਕੀ ਤੁਸੀਂ ਮਤਲਬ ਕਿ ਕਿਹੜੀ ਐਗਜ਼ਾਮਪਲ ਖੜੀ ਕਰਨ ਲੱਗੇ ਆ ਤੁਸੀਂ, ਠੀਕ ਹੈ ਨਾ। ਸੋ ਇੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੰਟਰੀਬਿਊਟ ਕਰਦੀਆਂ ਇਹਨਾਂ ਚੀਜ਼ਾਂ ਦੇ ਉੱਤੇ ਕਿ ਜਿਹੜੇ ਆਹ ਹਾਦਸੇ ਵਾਪਰ ਰਹੇ ਆ, ਜਿਹੜਾ ਸਟ੍ਰੈਸ ਲੈਵਲ ਵਧਿਆ ਹੋਇਆ ਲੋਕਾਂ ਦਾ, ਜਿਹੜੀ ਆਪਾਂ ਹੁਣ ਉਹ ਕਥਿਤ ਤੌਰ ਤੇ ਆਪਾਂ ਕਹਿੰਦੇ ਆ ਸੁਸਾਈਡ ਦਾ ਹੈਗਾ। ਆਈ ਹੋਪ, ਆਈ ਵਿਸ਼ ਕਿ ਜਿਹੜਾ ਉਹਦੇ ਵਿੱਚ ਸਾਰੀ ਸਹੀ ਕਾਰਨ, ਜਿਹੜੇ ਸਹੀ ਰੀਜ਼ਨ ਆ ਉਹ ਪਤਾ ਲੱਗ ਸਕਣ, ਕੀ ਹੋਇਆ, ਕਿੱਦਾਂ ਹੋਇਆ, ਠੀਕ ਹੈ ਨਾ। ਪਰ ਦੇਖੋ ਨਾ, ਜੇ ਉਹ ਚੀਜ਼ ਸੱਚਾਈ ਆ ਜੋ ਦੱਸਿਆ ਜਾ ਰਿਹਾ ਜਾਂ ਜੋ ਦੇਖਣ 'ਚ ਆ ਰਿਹਾ, ਤੇ ਕਿੱਡਾ ਵੱਡਾ ਸਟ੍ਰੈਸ ਲੈਵਲ ਹੋਊਗਾ, ਕੀ ਸਟ੍ਰੈਸ ਹੋਊਗਾ ਐਡਾ ਵੱਡਾ, ਜਿਹਦੇ ਥੱਲੇ ਇਹੋ ਜਿਹਾ ਕੰਮ ਜਿਹੜਾ ਹੋਇਆ ਆ, ਹੈ ਨਾ। ਬਿਲਕੁਲ। ਤੇ ਆਪਾਂ ਉਸ ਦੇ ਬਾਰੇ ਵੀ ਗੱਲ ਕਰਾਂਗੇ। ਕੁਝ ਕਾਲਰ ਵੀ ਆਪਣੇ ਜੁੜੇ ਸਰੋਤੇ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। 408-272-5200 4082725200। ਰਾਜੇਸ਼, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜੇਸ਼, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਇੱਕ ਬਹੁਤ ਵੱਡੀ ਸਮੱਸਿਆ, ਮੈਂ ਯੂਬਾ ਸਿਟੀ ਤੋਂ ਬੋਲਦਾ ਪਿਆ ਤੇ ਇੱਥੇ ਕਾਫੀ ਕੰਪਨੀਆਂ 'ਚ ਕੰਮ ਕਰ ਚੁੱਕਿਆ ਜੀ ਮੈਂ, ਤਕਰੀਬਨ ਸਾਰੀਆਂ 'ਚ ਹੀ ਲਾ ਲਓ। ਇੱਥੇ ਇਹ ਬੰਦੇ ਜਿੱਦਾਂ ਜੀ ਤੁਹਾਨੂੰ ਸੈਕਰਾਮੈਂਟੋ ਲੋਡ ਦੇ ਕੇ ਭੇਜਦਾ ਇਹਨਾਂ ਨੇ, ਉਹ $40 ਹੀ ਮਿਲਦੇ ਬੰਦੇ ਨੂੰ, 14 ਘੰਟੇ ਬੰਦੇ ਲਾ ਕੇ, 12 ਘੰਟੇ ਲਾ ਕੇ ਵੀ ਪੈਸੇ। ਇਹਦਾ ਤੁਸੀਂ ਹੁਣ FMCSA ਦੀ ਮੀਟਿੰਗ ਹੋਈ ਸੀ, ਮੇਰਾ ਇਹ ਕਹਿਣ ਦਾ ਵਿਚਾਰ ਹੈ ਵੀ ਜਿੱਦਾਂ ਸਾਰਿਆਂ ਨੂੰ ਆਵਰਲੀ ਪੇ ਹੁੰਦਾ, ਤੇ ਟਰੱਕਿੰਗ 'ਚ ਪਤਾ ਨਹੀਂ ਇਹਨਾਂ ਨੇ ਮਾਈਲਸ ਦਾ ਚੱਕਰ ਕਿਉਂ ਪਾਇਆ ਹੋ ਜੀ। ਡਰਾਈਵਰ ਸਾਰੇ ਘਾਟੇ 'ਚ ਜਾਂਦੇ ਪਏ ਬਹੁਤ ਜ਼ਿਆਦਾ, ਸਾਰੇ ਬਹੁਤ ਹੀ ਬੁਰਾ ਹਾਲ ਹੈ। ਲੋਕਲ ਡਰਾਈਵਰਾਂ ਨੂੰ ਤਾਂ ਬਣਦਾ ਹੀ ਕੁਛ ਨਹੀਂ ਜੀ, ਮਾਈਲ ਦੇ ਵਿੱਚ ਮਾਈਲ ਹੀ ਦੇਈ ਜਾਂਦੇ ਸਾਰੇ।
ਥੈਂਕ ਯੂ। ਨਹੀਂ ਜੀ, ਇਹ ਚੀਜ਼ ਜਿਹੜੀ FMCSA ਦੇ ਦਾਇਰੇ 'ਚ ਨਹੀਂ ਆਉਂਦੀ। ਇਹ ਚੀਜ਼ ਜਿਹੜੀ ਆ ਤੁਹਾਡੀ ਲੋਕਲ ਸਟੇਟ ਦਾਇਰੇ 'ਚ ਆਉਂਦੀ ਆ, ਜਿਹੜਾ ਤੁਹਾਡਾ ਲੇਬਰ ਡਿਪਾਰਟਮੈਂਟ ਆ ਉਹਦੇ ਦਾਇਰੇ 'ਚ ਆਉਂਦੀ ਆ। FMCSA ਹੈਜ਼ ਨਥਿੰਗ ਟੂ ਡੂ ਵਿਦ ਦਿਸ ਵਨ। ਸੋ ਇਹ ਜਿਹੜੀ ਚੀਜ਼ ਹੈਗੀ ਆ, ਜੇ ਤੁਹਾਨੂੰ ਕੋਈ ਯੂਨੀਵਰਸਿਟੀ ਤੋਂ ਸੈਕਰਾਮੈਂਟ ਦਾ ਗੇੜਾ ਦੇ ਕੇ ਤੋਰਦਾ ਤੇ $40 ਬਣਦੇ, ਡੋਂਟ ਡੂ ਦ ਜੌਬ। ਹੋਰ ਕਿਤੇ ਜੌਬ ਲੱਭ ਲਓ, ਹੋਰ ਕਿਤੇ ਜੌਬ ਕਰ ਲਓ। ਬਹੁਤ ਜੌਬਸ ਅਵੇਲੇਬਲ ਹੈਗੀਆਂ ਇਸ ਵੇਲੇ, ਜਿਹੜੀਆਂ ਕੰਪਨੀਜ਼ ਹੈਗੀਆਂ ਆਵਰਲੀ ਪੇ ਕਰਦੀਆਂ ਆ। ਜਿਹੜਾ ਟਰੱਕਿੰਗ ਦਾ ਬਿਜ਼ਨਸ ਹੈਗਾ, ਜਿਹੜੇ ਲੋਕਲ ਡਰਾਈਵਰ ਹੈਗੇ ਆ, $20 ਤੋਂ ਲੈ ਕੇ ਡਿਪੈਂਡਿੰਗ ਅਪੋਨ ਤੁਹਾਡੇ ਐਕਸਪੀਰੀਅੰਸ ਦੇ ਉੱਤੇ ਅਤੇ ਤੁਹਾਡੇ ਕੰਮ ਦੇ ਤਰੀਕੇ ਦੇ ਉੱਤੇ, 20 ਤੋਂ ਲੈ ਕੇ $30-35 ਜੇ ਤੁਸੀਂ ਟੈਂਕਰ ਹੌਲ ਕਰਦੇ ਆ, ਆਇਲ ਹੌਲ ਕਰਦੇ ਆ, ਤੁਹਾਨੂੰ 35, 40, 50 ਮਤਲਬ ਯੂ ਨੇਮ ਇਟ। ਠੀਕ ਹੈ ਨਾ, ਬਹੁਤ ਪੈਸੇ ਆ, ਬਹੁਤ ਕੁਛ ਹੈਗਾ, ਪਰ ਤੁਹਾਨੂੰ ਉਹਦੇ ਵਿੱਚ ਥੋੜ੍ਹਾ ਕੰਮ ਕਰਨਾ ਪੈਂਦਾ। ਤੁਹਾਨੂੰ ਜ਼ਰੂਰੀ ਚੀਜ਼ਾਂ ਕਰਨੀਆਂ ਪੈਂਦੀਆਂ, ਆਪਣੀਆਂ ਜਿਹੜੀਆਂ ਐਂਡੋਰਸਮੈਂਟਾਂ ਲੈਣੀਆਂ ਪੈਂਦੀਆਂ, ਉਹ ਸਾਰਾ ਕੁਛ ਕਰੋ ਅਤੇ ਵਧੀਆ ਜੌਬ ਕਰੋ। ਜੇ ਤੁਹਾਨੂੰ ਲੱਗ ਰਿਹਾ ਕਿ ਕੋਈ ਤੁਹਾਨੂੰ ਪੈਸੇ ਪੂਰੇ ਨਹੀਂ ਦੇ ਰਿਹਾ, ਤੇ ਮੇਰੇ ਖਿਆਲ ਰਾਜਕਰਨ ਦਾ ਬਹੁਤ ਸੌਖਾ ਕੰਮ ਹੈ। ਇੰਨੀ ਡਿਮਾਂਡ ਹੈ ਇਸ ਵੇਲੇ ਡਰਾਈਵਰ ਦੀ, ਇੰਨੇ ਵਧੀਆ ਜੌਬਾਂ ਅਵੇਲੇਬਲ ਹੈਗੀਆਂ ਜਿਹਦੇ ਵਿੱਚ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਇਹੋ ਜਿਹੇ ਬੰਦੇ ਦੀ ਜੌਬ ਕਰਨ ਦੀ। ਇਹ ਤਾਂ ਸਿੰਪਲ ਕੰਮ ਹੈਗਾ। ਥੈਂਕ ਯੂ ਜੀ, ਥੈਂਕ ਯੂ ਕਾਲ ਦੇ ਲਈ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਦਵਿੰਦਰ। ਹਾਂਜੀ ਭਾਜੀ, ਮੈਂ ਜੀ ਲਾਈਨ 'ਤੇ। ਹਾਂਜੀ, ਤੁਸੀਂ ਹਾਂ ਜੀ। ਹਾਂਜੀ ਭਾਜੀ, ਇਹ ਜਿੰਨੇ ਵੀ ਐਕਸੀਡੈਂਟ ਹੋ ਰਹੇ ਆ ਨਾ ਜੀ, ਇਹ ਚਲਦੀ ਆਪਣੇ ਡਰਾਈਵ ਕਰਦੇ ਕਰਦੇ ਲਾਈਵ ਵੀਡੀਓ ਬਣਾਉਂਦੇ ਆ ਜੀ, ਟਿਕਟੋਕ ਬਣਾਉਂਦੇ ਆ, ਲਾਈਵ ਬਣਾਉਂਦੇ ਆ, ਤਾਂ ਜ਼ਿਆਦਾ ਐਕਸੀਡੈਂਟ ਹੁੰਦਾ ਜੀ। ਕੋਈ ELD ਦਾ ਜਾਂ ਹੋਰ ਕੋਈ ਰੀਜ਼ਨ ਨਹੀਂ। ਇਹ ਜਿੰਨੇ ਲਾਈਵ ਪਿਕਚਰਾਂ ਦੇਖਦੇ ਆ, ਆਪਣੇ ਟੈਬਲੇਟ 'ਤੇ ਲਾ ਲੈਂਦੇ ਆ ਫਿਲਮਾਂ, ਜਿੰਨਾ ਵੀ ਹੋ ਰਿਹਾ ਇਹ ਸਾਰਾ ਵੀਡੀਓ ਦਾ, ਟਿਕਟੋਕ ਦਾ, ਉਹ ਰੀਜ਼ਨ ਆ ਜੀ ਮੇਨ। ਮੇਰਾ ਇਹੋ ਸੋਚਣਾ ਜੀ। ਥੈਂਕ ਯੂ। ਥੈਂਕ ਯੂ ਜੀ। ਬਿਲਕੁਲ ਜੀ, ਉਹ ਵੀ ਇੱਕ ਰੀਜ਼ਨ ਹੈਗਾ, ਉਹ ਵੀ ਇੱਕ ਪੁਆਇੰਟ ਹੈਗਾ ਤੁਹਾਡਾ। ਔਰ ਮੈਂ ਇੱਕ ਚੀਜ਼ ਅੱਜ ਰਾਜਕਰਨ ਅਗੇਨ, ਇਹ ਚੀਜ਼ਾਂ ਅਸੀਂ ਨਹੀਂ ਕਰਾਂਗੇ ਨਾ, ਅਸੀਂ ਇਹ ਚੀਜ਼ਾਂ ਦੇ ਉੱਤੇ ਅਸਰ ਨਹੀਂ ਕਰਾਂਗੇ ਤੇ ਚੀਜ਼ਾਂ ਰੋਜ਼ ਦਿਨ ਦਿਹਾੜੇ ਵਧਣੀਆਂ। ਮੈਂ ਇੱਕ ਗੱਲ ਕਰਦਾ, ਮੈਂ ਪਿੱਛੇ ਜੇ ਆਪਾਂ ਰਾਜਕਰਨ ਵੀਡੀਓ ਦੇਖੀ ਸੀ, ਜਿਸ 'ਚ ਇੱਕ ਡਰਾਈਵਰ ਆਪਣਾ ਪੰਜਾਬੀ ਦੋਨੇ ਲੱਤਾਂ ਵਿੰਡੋ 'ਚੋਂ ਬਾਹਰ ਕੱਢ ਕੇ ਉਹ ਮਤਲਬ ਕਿ ਡਰਾਈਵ ਕਰ ਰਿਹਾ। ਠੀਕ ਹੈ ਨਾ, ਉਹਦੀ ਹਰ ਇੱਕ ਬੰਦੇ ਨੇ ਉਹਦੀ ਜਿਹਨੇ ਵੀਡੀਓ ਬਣਾਈ ਆ, ਉਹ ਦੂਜੇ ਟਰੱਕ ਨੇ ਵੀਡੀਓ ਬਣਾਈ ਆ ਉਹਦੀ, ਜੇ ਉਹ ਬਣਾਈ ਆ ਕਿਸੇ ਨੇ। ਕੀ ਗੱਲ ਆ, ਕੀ ਰੀਜ਼ਨ ਆ ਕਿ ਅਸੀਂ ਇੰਨੀ ਹਿੰਮਤ ਨਹੀਂ ਰੱਖਦੇ ਕਿ ਅਸੀਂ ਇੱਕ ਫੋਨ ਚੱਕੀਏ ਅਤੇ ਅਸੀਂ 911 ਕਾਲ ਕਰਕੇ ਇਹੋ ਜਿਹੇ ਡਰਾਈਵਰਸ ਨੂੰ ਰਿਪੋਰਟ ਕਰੀਏ? ਕਿਉਂ ਨਹੀਂ ਕਰਦੇ ਅਸੀਂ? ਕਿਉਂ ਨਹੀਂ ਇਹ ਚੀਜ਼ਾਂ ਕਰਦੇ? ਕਿਉਂਕਿ ਅਸੀਂ ਸਿਰਫ ਇੱਕ ਆਪਣਾ WhatsApp ਦੇ ਗਰੁੱਪ ਦੇ ਵਿੱਚ ਰੌਲਾ ਪਾ ਲਾਂਗੇ, ਇੱਥੇ ਰੌਲਾ ਪਾ ਲਾਂਗੇ, ਪਾਰਟੀ 'ਚ ਖੜ੍ਹੇ 4 ਬੰਦੇ ਉੱਥੇ ਰੌਲਾ ਪਾ ਲਾਂਗੇ, ਪਰ ਪ੍ਰੋਪਰ ਪ੍ਰੋਸੈਸ ਨੂੰ ਕਰੋ ਨਾ। ਤੁਹਾਨੂੰ ਰਿਪੋਰਟਿੰਗ ਜਿਹੜੀ ਆ, ਰਿਪੋਰਟਿੰਗ ਜ਼ਰੂਰੀ ਆ। ਜੇ ਰਿਪੋਰਟਿੰਗ ਨਹੀਂ ਕਰੋਗੇ, ਚੀਜ਼ਾਂ ਨਹੀਂ ਸੁਧਰਨੀਆਂ। ਔਰ ਜਿੱਦਣ ਅਸੀਂ ਰਿਪੋਰਟਿੰਗ ਦੀ ਗੱਲ ਕਰੀਦੀ ਆ, ਜਦੋਂ ਵੀ ਅਸੀਂ ਰਿਪੋਰਟਿੰਗ ਦੀ ਕੋਈ ਗੱਲ ਕਰਦੇ ਕਿ ਰਿਪੋਰਟ ਕਰੋ, ਉਦੋਂ ਫਿਰ ਇਹ ਕਹਾਣੀ ਆ ਜਾਣੀ, ਮਸਲਾ ਆ ਜਾਂਦਾ ਕਿ ਭਾਈ ਚਲੋ ਆਪਣਾ ਬੰਦਾ ਆ, ਉਹਦੀ ਜ਼ਿੰਦਗੀ ਖਰਾਬ ਹੋ ਜਾਊਗੀ। ਉਹ ਯਾਰ, ਉਹਦੀ ਜ਼ਿੰਦਗੀ ਬਚਾਉਣ ਨੂੰ ਤਾਂ ਕਹਿ ਰਹੇ ਆ, ਖਰਾਬ ਕਰਨ ਨੂੰ ਕੌਣ ਕਹਿ ਰਿਹਾ? ਜੇ ਉਹ ਇਸ ਹਾਲਾਤ ਦੇ ਵਿੱਚ ਚੱਲ ਰਿਹਾ ਜਾਂ ਇੱਦਾਂ ਦੇ ਲੱਛਣ ਕਰ ਰਿਹਾ, ਤੁਸੀਂ ਕਾਲ ਕਰਕੇ ਜੇ ਉਸ ਬੰਦੇ ਨੂੰ ਰੋਡ ਤੋਂ ਲਾਹ ਦਿਓਗੇ, ਕੋਈ ਹੋਰ ਕੰਮ ਕਰ ਲੂ, ਜ਼ਿੰਦਗੀ ਤਾਂ ਬਚੀ ਰਹਿ ਜੂ ਨਾ ਉਹਦੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡੀ ਕਮਿਊਨਿਟੀ ਰਿਪੋਰਟਿੰਗ ਤੋਂ ਕਿਉਂ ਇੰਨੀ ਚੱਲਦੀ ਹੈ। ਔਰ ਸ਼ਰੇਆਮ ਬੰਦਾ ਉਹ ਲੱਤਾਂ ਦੋ ਕੱਢ ਕੇ ਬਾਅਦ ਵੀ ਤੁਸੀਂ ਵੀਡੀਓ ਬਣਾਈ ਹੈ, ਠੀਕ ਹੈ, ਵੀਡੀਓ ਬਣਾਈ ਹੈ, ਉਸ ਤੋਂ ਬਾਅਦ 911 ਕਾਲ ਕਰੋ। 911 ਕਾਲ ਕਰਕੇ ਉਹਨਾਂ ਨੂੰ ਸਾਰੀ ਟਰੱਕ ਦੀ ਡਿਸਕ੍ਰਿਪਸ਼ਨ ਦਿਓ, ਉਹਨੂੰ ਫੜਾਓ ਬੰਦੇ ਨੂੰ। ਕਿਉਂ ਨਹੀਂ ਫੜਾਉਂਦੇ ਉਹਨੂੰ ਜੀ? ਆਪਣੇ ਨਾਲ ਲਗਾਤਾਰ ਜਿਹੜੇ ਕਾਲਰ ਜੁੜ ਰਹੇ ਆ, ਕਾਲ ਕਰਨ ਦੇ ਲਈ ਸਰੋਤਿਓ ਨੰਬਰ 408 272 5200। ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਰਨ ਜੀ ਤੇ ਰਮਨ ਜੀ। ਤੇ ਬਿਲਕੁਲ ਜਿਸ ਤਰ੍ਹਾਂ ਰਮਨ ਭਾਜੀ ਨੇ ਕਿਹਾ ਆ ਵੀ ਰਿਪੋਰਟਿੰਗ ਕਿਉਂ ਨਹੀਂ ਕਰਦੇ, ਹੁਣ ਤੁਸੀਂ ਸਿਚੁਏਸ਼ਨ ਇੱਥੇ ਪਹੁੰਚ ਗਈ ਆ ਵੀ ਜਿਹੜੇ ਲੋਕ ਰੋਡ ਤੇ ਜਾਂਦੇ ਆ ਨਾ, ਉਹ ਜਿਹੜੇ ਦੇਖਦੇ ਪੰਜਾਬੀ ਟਰੱਕ ਡਰਾਈਵਰ, ਉਹ ਡਰਦੇ ਆ ਵੀ ਆਪਾਂ 20-25 ਫੁੱਟ ਪਿੱਛੇ ਰਹੀਏ ਜਾਂ ਤੇਜ਼ੀ ਨਾਲ ਅੱਗੇ ਲੰਘ ਜਾਈਏ। ਬਹੁਤ ਮਾੜੀ ਗੱਲ ਹੋਈ ਆ। ਪਿਛਲੇ 6 ਦਿਨਾਂ ਦੇ ਵਿੱਚ 3 ਪੰਜਾਬੀਆਂ ਦੀ ਮੌਤ ਹੋਈ ਆ, ਤੇ ਜਿਨ੍ਹਾਂ ਦੀ ਵੱਖ-ਵੱਖ ਏਜ ਆ। ਇੱਕ 23 ਸਾਲਾਂ ਦਾ ਨੌਜਵਾਨ ਮੁੰਡਾ, ਉਹ ਤਾਂ ਹੁਣ ਪਤਾ ਨਹੀਂ ਸਿਲਮੇ 'ਚ ਪਈ, ਉਹ ਕਿਸੇ ਨੇ ਮਾਰ ਕੇ ਟੰਗਿਆ ਜਾਂ ਉਹਨੂੰ ਸੁਸਾਈਡ ਕੀਤਾ ਜਾਂ ਕੀ ਹੋਇਆ। ਇੱਕ ਹੋਰ ਦੀ ਉਹ ਵੀ 25 ਸਾਲਾਂ ਦਾ ਸੀ, ਵਿਚਾਰੇ ਨੂੰ 4 ਸਾਲ ਹੋਏ ਸੀ। ਇੱਕ ਇੱਥੇ ਮਨਜੀਤ ਸਿੰਘ ਬੈਂਸ 52 ਸਾਲਾਂ ਦੇ ਸੀ। ਸੋ ਪ੍ਰੋਬਲਮ ਇਹ ਆ ਵੀ ਜਿਸ ਤਰ੍ਹਾਂ ਰਿਪੋਰਟਿੰਗ ਕਰਨੀ ਬਹੁਤ ਜ਼ਰੂਰੀ ਆ, ਨਹੀਂ ਤਾਂ ਇਹ ਬਹੁਤ ਵੱਡੀ ਸਿਚੁਏਸ਼ਨ। ਇਹਦਾ ਆਪਾਂ ਜਿਹੜੇ ਡਰਾਈਵਰਸ ਆ ਉਹਨਾਂ ਦੀ ਡੈਥ ਦੀ ਗੱਲ ਕਰ ਰਹੇ ਹਾਂ, ਜਿਹੜੇ ਕਾਰਾਂ ਦੇ ਵਿੱਚ ਐਕਸੀਡੈਂਟ ਮਾਰ ਕੇ ਹੋਰਨਾਂ ਨੂੰ ਮਾਰਦੇ ਆ, ਉਹਨਾਂ ਦੀ ਜਿਹੜੀ ਸਿਚੁਏਸ਼ਨ ਉਹ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਅਨਸੇਫ ਆ। ਸੋ ਇੱਕ ਤਾਂ ਮੈਂ ਇਹ ਬੇਨਤੀ ਕਰਨੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੀ ਭਾਈ, ਜੇ ਕਿਸੇ ਦਾ ਕੋਈ ਵੀ ਆਪਣਾ ਭਰਾ ਜਿਹੜਾ ਟਰੱਕ ਡਰਾਈਵ ਕਰ ਰਿਹਾ, ਜੇ ਉਹ ਥੋੜਾ ਲਾਲਚ ਕਰ ਰਿਹਾ, ਉਹਦਾ ਕੋਈ ਭੈਣ ਹੋਊਗੀ, ਉਹਦੀ ਵਾਈਫ ਹੋਊਗੀ, ਉਹਦੇ ਬੱਚੇ ਆ, ਤੁਸੀਂ ਉਹਨਾਂ ਨੂੰ ਪੁੱਛ ਕਰੋ ਭਾਈ ਗਲਤ ਕੰਮ ਨਾ ਕਰੋ, 2-2 ELDਆਂ ਨਾ ਲਾਓ।
ਜਿਹੜੇ ਟਰੱਕਿੰਗ ਬਿਜ਼ਨਸ 'ਚ ਆ ਰਮਨ ਹੁਣੀ ਬਹੁਤ ਪੁਰਾਣੇ ਆ, ਇਹ 1.5 ਸਾਲ ਉੱਪਰ ਨੂੰ ਜਾਂਦਾ, ਫਿਰ 3 ਸਾਲ ਥੱਲੇ ਨੂੰ ਜਾਂਦਾ। ਤੁਸੀਂ ਦੇਖ ਲਿਓ ਬਹੁਤ ਬੰਦੇ ਬੈਂਕਰਪਟ ਹੁੰਦੇ ਆ, ਬਹੁਤ ਉੱਪਰ ਜਾਂਦੇ ਆ। ਸੋ ਜੇ ਤੁਸੀਂ ਸਾਰੀ ਉਮਰ ਟਰੱਕ ਚਲਾਉਣਾ, ਬਿਜ਼ਨਸ ਲੈਣਾ, ਕੋਈ ਇੰਨੀ ਕਾਹਲ ਕਰਨ ਦੀ ਜ਼ਰੂਰਤ ਨਹੀਂ, ਹੌਲੀ ਹੌਲੀ ਚੱਲੋ, ਸਹਿਜ ਪੱਕੇ ਸੋ ਮੀਠਾ ਹੋਊਗਾ। ਸੋ ਇਹ ਬਹੁਤ ਇਹ ਕਮਿਊਨਿਟੀ ਲਈ ਬਹੁਤ ਵੱਡੀ ਪ੍ਰੋਬਲਮ ਆ। ਸਾਡੇ ਇੱਥੇ ਅਕਾਊਂਟੈਂਟ ਆ ਇੱਕ, ਰਾਜਕਨਵੀਰ ਸਿੰਘ ਜਾਣਦਾ, ਉਹ ਕਹਿੰਦਾ ਯਾਰ ਮੈਂ ਜਦੋਂ ਮਿਸਟਰ ਸਿੰਘ ਕਿਸੇ ਨੂੰ ਟਰੱਕ ਡਰਾਈਵ ਕਰਦਾ ਦੇਖਦਾ ਨਾ, ਮੈਂ ਤਾਂ 30 ਫੁੱਟ ਪਿੱਛੇ ਚੱਲ ਜਾਂਦਾ ਵੀ ਪਤਾ ਨਹੀਂ ਕੀ ਹੋਣਾ ਆ, ਹੈ ਨਾ। ਸੋ ਇਹ ਸਿਚੁਏਸ਼ਨ ਨਾ ਹੋਵੇ। ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਜਿਹੜੀ ਸਰਕਾਰ ਆ ਉਹ ਡੈਮੋਕ੍ਰੇਟਿਕ ਸਰਕਾਰ ਆ, ਪ੍ਰੋ ਯੂਨੀਅਨ ਸਰਕਾਰ ਆ। ਜਿਸ ਤਰ੍ਹਾਂ ਪਹਿਲਾਂ ਵੀ ਭਾਈ ਸਾਹਿਬ ਇੱਕ ਦੱਸ ਕੇ ਗਏ, ਘੱਟ ਪੈਸੇ ਦਿੰਦੇ ਆ। ਸੋ ਇਹ ਰੂਲਸ ਰੈਗੂਲੇਸ਼ਨ ਬਹੁਤ ਸਟ੍ਰਿਕਟ ਹੋਣੇ ਆ। ਸੋ ਸਾਨੂੰ ਸਾਰਿਆਂ ਨੂੰ, ਪਰਿਵਾਰਾਂ ਨੂੰ ਸੋਚਣਾ ਪੈਣਾ ਆ, ਨਾ ਕਿ ਇਕੱਲਾ ਜਿਹੜਾ ਡਰਾਈਵਰ ਆ ਉਹ ਹੋ ਸਕਦਾ ਉਹ ਲਾਲਚ ਦੇ ਵਿੱਚ ਗਲਤੀ ਕੰਮ ਕਰ ਰਿਹਾ ਹੋਵੇ। ਉਹਦੇ ਆਲੇ ਦੁਆਲੇ ਤੁਸੀਂ ਇਹ ਦੇਖੋ ਨਾ, ਜਿਹੜੇ ਇੱਕ ਬੰਦੇ ਦੀ ਡੈਥ ਹੋ ਗਈ ਤਾਂ ਕਿੰਨੇ ਪਰਿਵਾਰ ਆਲੇ ਦੁਆਲੇ ਜਿਹੜਾ ਉਹਨਾਂ ਦਾ ਜਿਹੜਾ ਸਾਰਾ ਕੁਝ ਨੁਕਸਾਨ ਹੋਣਾ ਹੈ। ਭਾਜੀ ਹਰਜੋਤ ਭਾਜੀ, ਮੈਂ ਇੱਕ ਗੱਲ ਇੱਥੇ ਤੁਹਾਡੀ ਜਿਹੜੀ ਆ ਉਹਦੇ 'ਚ ਗੱਲ ਕਰਦਾ, ਪਰਿਵਾਰਾਂ ਦੀ ਤਾਂ ਪ੍ਰੋਬਲਮ ਹੈ। ਜਿਹੜੇ ਪਿੱਛੋਂ ਕਹਿ ਦਿੰਦੇ ਆ ਜੀ ਭਾਈ ਉਹਨੇ ਫਲਾਣੇ ਨੇ ਐਡਾ ਘਰ ਲੈ ਲਿਆ, ਹੁਣ ਤੁਸੀਂ ਵੀ ਲੈਣਾ, ਫਲਾਣੇ ਨੇ ਐਡੀ ਗੱਡੀ ਲੈ ਲਈ, ਤੁਸੀਂ ਵੀ ਲੈਣਾ। ਪਰਿਵਾਰ ਹੀ ਤਾਂ ਕਹਿੰਦਾ, ਪਰਿਵਾਰ ਰੋਕ ਨਹੀਂ ਸਕਦਾ ਉਸ ਚੀਜ਼ ਤੋਂ। ਮਤਲਬ ਪਰਿਵਾਰ ਹੀ ਕਈ ਥਾਵਾਂ 'ਤੇ ਪਰਿਵਾਰ ਹੀ ਪੁਸ਼ ਕਰ ਰਿਹਾ ਆ ਬੰਦੇ ਨੂੰ। ਔਰ ਬੰਦਾ ਜਿਹੜਾ ਟਰੱਕ ਵਾਲਾ ਹੈਗਾ, ਮੈਂ ਟਰੱਕ ਵਾਲੇ ਦੀ ਇੱਥੇ ਗੱਲ ਕਰਦਾ, ਕਈ ਜ਼ਰੂਰੀ ਨਹੀਂ ਕਿ ਸਾਰੇ ਟਰੱਕਾਂ ਵਾਲੇ ਜਿਹੜੇ ਆ ਉਹ ਇਸੇ ਲੈਵਲ ਦੇ ਉੱਤੇ ਆ। ਕਈ ਟਰੱਕਾਂ ਵਾਲੇ ਜਿਹੜੇ ਆ ਉਹ ਪੁਸ਼ ਕਰਕੇ ਵੀ ਇਹਨਾਂ ਚੀਜ਼ਾਂ 'ਚ ਫਸਾਏ ਜਾਂਦੇ ਆ, ਪੁਸ਼ ਕਰਕੇ ਵੀ ਇਹਨਾਂ ਚੀਜ਼ਾਂ 'ਚ ਕੀਤੇ ਜਾਂਦੇ ਆ ਕਿ ਪਰਿਵਾਰ ਆਹ ਮੰਗ ਕਰ ਰਿਹਾ, ਪਰਿਵਾਰ ਆਹ ਮੰਗ ਕਰ ਰਿਹਾ। ਕੋਈ ਪਰਿਵਾਰ ਇੰਡੀਆ ਬੈਠਾ ਹੈ, ਉਹ ਮੰਗ ਕਰਦਾ ਸਾਡਾ ਆਹ ਕਿੱਲਾ ਲੈਣ ਵਾਲਾ, ਸਾਡਾ ਆਹ ਘਰ ਪਾਉਣ ਵਾਲਾ, ਆਹ ਕਰਨ ਵਾਲਾ। ਜਿਹੜੇ ਇੱਥੇ ਡਰਾਈਵਰ ਆ, ਔਰ ਕਈ ਡਰਾਈਵਰ ਇਸ ਚੀਜ਼ 'ਚ ਵੀ ਫਸੇ ਆ ਜਿਹੜੇ ਕਿ ਸਾਰੇ ਪਾਸਿਓਂ ਪਿਸ ਰਹੇ ਆ, ਸਾਰੇ ਪਾਸਿਓਂ ਪੁਸ਼ ਹੁੰਦੇ ਆ। ਉਹਨਾਂ ਨੂੰ ਲੱਗਦਾ, ਹਰ ਇੱਕ ਨੂੰ, ਪਰਿਵਾਰ ਨੂੰ ਵੀ ਲੱਗਦਾ, ਹਰ ਇੱਕ ਨੂੰ ਲੱਗਦਾ ਕਿ ਪਤਾ ਨਹੀਂ ਡਰਾਈਵਰ ਜਿਹੜਾ ਹੈ ਜਾਂਦਾ ਹੈ ਉੱਥੋਂ ਡਰੱਗ ਤੋਂ ਡਾਲਰ ਲਾ ਲਿਆਉਂਦਾ ਆ, ਇਹ ਜਾਂਦਾ ਆ ਅਤੇ ਇਹਦੇ ਤਾਂ ਹਰ ਮੀਲ 'ਤੇ ਡਾਲਰ ਘਿਰਦੇ ਆ। ਇਹ ਚੀਜ਼ ਵੀ ਆਪਾਂ ਨੂੰ ਨਜ਼ਰ 'ਚ ਰੱਖਣੀ ਚਾਹੀਦੀ ਹੈ ਕਿ ਕਈ ਵਾਰੀ ਡਰਾਈਵਰਸ ਨੂੰ ਵੀ ਪੁਸ਼ ਕੀਤਾ ਜਾਂਦਾ ਆ, ਲੋਕੀ ਕਰਦੇ ਹੀ ਪੁਸ਼ ਕਰਦੇ ਆ। ਬਿਲਕੁਲ ਬਿਲਕੁਲ, ਇਹ ਬਹੁਤ ਵੱਡੀ ਪ੍ਰੋਬਲਮ ਆ ਆਪਣੀ ਕਮਿਊਨਿਟੀ ਲਈ, ਕਿਉਂਕਿ ਤੁਹਾਨੂੰ ਪਤਾ ਵੀ ਸਾਰਾ ਰਿਕਾਰਡ ਹੁੰਦਾ ਆ। ਜੇ ਇਹ ਆਉਣ ਵਾਲੇ ਸਾਲਾਂ 'ਚ ਇਹ ਹੋਇਆ ਵੀ ਪੰਜਾਬੀ ਸਭ ਤੋਂ ਵੱਧ ਐਕਸੀਡੈਂਟ ਕਰਦੇ, ਇਹਨਾਂ ਦੀਆਂ ਇੰਨੀਆਂ ਡੈਥਸ ਹੁੰਦੀਆਂ ਆ, ਤੇ ਇਹ ਕਾਫੀ ਕੁਛ ਇੱਥੇ ਦੀ ਸਰਕਾਰ ਜਿਹੜੀ ਐਕਸ਼ਨ ਵੀ ਲਊਗੀ, ਹੈ ਨਾ। ਸੋ ਇਹ ਆਪਾਂ ਨੂੰ ਸੋਚਣਾ ਪੈਣਾ। ਹਰਜੋਤ ਭਾਜੀ, ਆਹ ਹੁਣੇ ਹੀ ਮੇਰੇ ਕੋਲ ਇੱਕ ਕੰਪਨੀ ਨਵੀਂ ਖੁੱਲੀ ਸੀਗੀ, ਉਹਨਾਂ ਨੇ ਇੰਸ਼ੋਰੈਂਸ ਲਈ ਹੈਗੀ ਆ, ਤੇ ਇੰਸ਼ੋਰੈਂਸ ਕੰਪਨੀ ਨੇ ਰਿਕੁਆਇਰਡ ਕੀਤਾ ਉਹਨਾਂ ਨੂੰ ਕਿ ਪਹਿਲੀ ਗੱਲ ਤੇ ਆ ਕਿ $1000 ਪੇ ਕਰਨਾ ਤੁਸੀਂ ਐਕਸਟਰਾ, ਤੁਹਾਡੇ ਟਰੱਕ ਦੇ ਵਿੱਚ ਕੈਮਰਾ ਅਸੀਂ ਲਾਉਣਾ ਆ, ਠੀਕ ਆ, ਪਹਿਲੀ ਗੱਲ। ਦੂਸਰੀ ਗੱਲ, ਉਹ ਕਹਿੰਦੇ ਜੀ ਤੁਹਾਡਾ ਸਾਰੇ ਡਰਾਈਵਰ ਜਿਹੜੇ ਆ ਉਹ ਹੇਅਰ ਡਰੱਗ ਟੈਸਟ ਕਰਾਉਣਗੇ ਤਾਂ ਤੁਹਾਨੂੰ ਇੰਸ਼ੋਰੈਂਸ ਮਿਲਣੀ ਆ, ਠੀਕ ਆ ਜੀ। ਹੁਣ ਇਹ ਚੀਜ਼ਾਂ ਰਿਕੁਆਇਰਡ ਹੋ ਜਾਣੀਆਂ, ਠੀਕ ਹੈ ਨਾ। ਇਹ ਕਿਉਂਕਿ ਦੇਖੋ ਗੌਰਮੈਂਟ ਰਿਕੁਆਇਰ ਕਰੇ ਨਾ ਕਰੇ, ਜੇ ਇੰਸ਼ੋਰੈਂਸ ਦੀ ਤਾਂ ਆਪਣੀ ਪ੍ਰਾਈਵੇਟ ਕੰਪਨੀ ਹੈ ਨਾ, ਜੇ ਉਹਨੇ ਕੱਲ ਨੂੰ ਰਿਕੁਆਇਰਡ ਕਰਤਾ, ਵੇਅਰ ਯੂ ਗੋਇੰ ਟੂ ਗੋ, ਵਾਟ ਯੂ ਗੋਇੰ ਟੂ ਡੂ। ਜੀ ਜੀ, ਤੇ ਆਪਾਂ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਥੈਂਕ ਯੂ ਹਰਜੋਤ ਜੀ, ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਰਾਜਕਰਨ ਜੀ ਤੇ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਨੋਟ ਕੀਤਾ ਜਿਹੜੇ ਆਪਣੇ ਐਕਸੀਡੈਂਟ ਹੁੰਦੇ ਬਹੁਤੇ, ਆਮ ਤਾਂ ਇੱਕ ਲੱਤ ਚੁੱਕ ਕੇ ਉਹਨਾਂ ਨੂੰ ਉੱਪਰ ਰੱਖੀ ਹੁੰਦੀ ਹੈ ਡੈਸ਼ਬੋਰਡ ਦੇ, ਤੇ ਬਹੁਤੇ 17 ਚੋਂ 20 ਮੈਂ ਪੁਆਇੰਟ ਨੋਟ ਕੀਤੇ। ਜਦੋਂ ਅਗਲੇ ਪਾਸੇ ਹਲਾਰੇ ਖਾਂਦਾ ਜਾਂਦਾ ਨਾ ਟਰੱਕ, ਕਦੇ ਇਸ ਪਾਸੇ ਕਦੇ ਉਸ ਪਾਸੇ, ਮੈਂ ਬਰਾਬਰ ਤੇ ਕਰਕੇ ਵੇਖਿਆ 17 ਚੋਂ 20 ਆਪਣੇ ਪੰਜਾਬੀ ਬੰਦੇ ਫੋਨ ਯੂਜ਼ ਕਰਦੇ ਹੁੰਦੇ ਨੇ ਜੀ। ਮੈਂ ਅੱਗੇ ਵੀ ਇੱਕ ਦਿਨ ਟਰਾਈ ਕੀਤੀ ਸੀ ਦੱਸਣ ਦੀ ਵੀ ਇਹ ਆਪ ਵੀ ਬਚੋ, ਦੂਜਿਆਂ ਦਾ ਵੀ ਧਿਆਨ ਰੱਖੋ। ਜਿਹਦੇ ਵਿੱਚ ਵੱਜਦੇ ਨੇ ਉਹਦਾ ਕਿਹੜਾ ਰਹਿੰਦਾ, ਕੁਝ ਨਹੀਂ ਬਚਦਾ ਜੀ। ਜੀ ਥੈਂਕ ਯੂ ਜੀ। ਇਹ ਸਾਰਿਆਂ ਨੂੰ ਅਪੀਲ ਕਰੋ ਭਾਈ, ਫੋਨ ਨਾ ਯੂਜ਼ ਕਰੋ। ਤੇ ਅੱਜ ਕੱਲ੍ਹ ਨਵੇਂ ਮੁੰਡੇ ਆਏ ਆ ਇੰਡੀਆ ਤੋਂ, ਤੇ ਉਹਨਾਂ ਨੂੰ ਹੋਰ ਕੋਈ ਕੰਮ ਹੀ ਕੋਈ ਨਹੀਂ, ਉਹਨਾਂ ਨੇ ਬਸ ਫੋਨ ਚੁੱਕ ਲੈਣਾ, ਸਟੀਅਰਿੰਗ ਤੇ ਬਹਿੰਦੇ ਸਾਰ ਜੀ, ਵਿਹਲੇ ਟਾਈਮ ਕਰ ਲਿਆ ਕਰੋ ਜਦੋਂ ਬ੍ਰੇਕ ਲੈਂਦੇ ਹੋ। ਇਹੀ ਬੇਨਤੀ ਜੀ। ਬਿਲਕੁਲ ਜੀ, ਥੈਂਕ ਯੂ ਜੀ, ਬਿਲਕੁਲ। ਤੇ ਆਪਣੇ ਰਾਜਕਰਨ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜੇ ਆ ਰਹੀਆਂ ਹੈਗੀਆਂ ਕਾਮੈਂਟਸ ਆ ਰਹੇ ਹੈਗੇ, ਉਹਨਾਂ 'ਚੋਂ ਅਮਰ ਸਿੰਘ ਹੋਣਾ ਦਾ ਕਾਮੈਂਟ ਹੈਗਾ ਕਿ ਜਿਹੜਾ ਡਰੱਗਸ ਹੈਗੇ ਆ, ਔਰ ਖਾਸ ਕਰਕੇ ਜਿਹੜੀ ਅਫੀਮ ਹੈਗੀ ਆ ਸ਼ਰੇਆਮ ਅੱਜ ਕੱਲ੍ਹ ਜਿਹੜੀ ਮਿਲ ਰਹੀ ਹੈਗੀ, ਸ਼ਰੇਆਮ ਚੱਲ ਰਹੀ ਹੈ, ਵਿਚ ਇਜ਼ ਵੈਰੀ ਟਰੂ। ਔਰ ਨਸ਼ਿਆਂ ਦਾ ਬਹੁਤ ਜ਼ਿਆਦਾ ਜਿਹੜਾ ਬੋਲਬਾਲਾ ਹੋ ਚੱਲਿਆ। ਔਰ ਅਗੇਨ ਗੱਲ ਉਹੀ ਹੈ ਨਾ ਕਿ ਜਿਹੜਾ ਸਾਡਾ ਪੁਰਾਣਾ ਡਰਾਈਵਰ ਸੀਗਾ, ਅਸੀਂ ਜੇ ਹੁਣ 10 ਤੋਂ 15 ਸਾਲ ਪਹਿਲੇ ਵਾਲੇ ਜਿਹੜੇ ਡਰਾਈਵਰ ਆ, 20 ਸਾਲ ਪਹਿਲੇ ਵਾਲੇ ਜਿਹੜੇ ਸਾਡੇ ਨਾਲ ਦੇ ਡਰਾਈਵਰਸ ਹੈਗੇ ਆ, ਉਹ ਇਹਨਾਂ ਚੀਜ਼ਾਂ ਦੇ ਉੱਤੇ ਸੋਚਦੇ ਹੁੰਦੇ ਸੀਗੇ, ਸਮਝਦੇ ਸੀਗੇ। ਪਰ
ਬੜਾ ਘੱਟ ਟੱਚ ਹੁੰਦਾ ਸੀਗਾ ਵੀ ਨਹੀਂ ਯਾਰ, ਮਤਲਬ ਜਿੰਨਾ ਚਿਰ ਟਰੱਕ ਤੇ ਆ, ਜਿੰਨਾ ਚਿਰ ਕੁਛ ਕੰਮ ਕਰਦੇ ਆ ਇੱਥੇ ਆ, ਨਹੀਂ ਇੱਦਾਂ ਦਾ ਟੱਚ ਕਰਨੀ ਚੀਜ਼, ਨਹੀਂ ਇਹ ਕੰਮ ਕਰਨਾ, ਠੀਕ ਹੈ ਨਾ। ਹੁਣ ਤਾਂ ਇਹ ਚੀਜ਼ ਜਿਹੜੀ ਆ ਇਹ ਤਾਂ ਇੱਦਾਂ ਹੋ ਚੱਲੀ ਆ ਵੀ ਜਿੱਦਾਂ ਸ਼ਰੇਆਮ ਜਿੱਦਾਂ ਰੇਹੜੀਆਂ ਤੇ ਵਿਕਣ ਲੱਗ ਪਿਆ ਸਮਾਨ, ਹੈ ਨਾ, ਇੰਨਾ ਨਾ ਇੱਦਾਂ ਬੁਰਾ ਹਾਲ ਹੋ ਚੁੱਕਾ ਆ। ਔਰ ਡਰੱਗ ਜਿਹੜੀ ਆ ਹੁਣ ਨਾਲ ਦੇ ਨਾਲ ਇਹ ਦੇਖੋ ਆਪਣਾ, ਮੈਨੂੰ ਪਿਛਲੇ ਇਸ ਵੀਕ ਦੇ ਵਿੱਚ ਰਾਜਕਰਨ ਇੱਕ ਕਾਲ ਆਈ, ਮੈਂ ਸੀਰੀਅਸਲੀ ਮੈਂ ਕਹਿੰਦਾ ਵੀ ਮੈਂ ਆਈ ਕੈਨ ਨਾਟ ਬਿਲੀਵ ਇਟ ਕਿ ਬੰਦੇ ਦੀ ਕਾਲ ਆਈ ਕਿ ਭਾਜੀ ਮੇਰਾ ਡਰੱਗ ਟੈਸਟ ਹੋ ਗਿਆ ਤੇ ਡਰੱਗ ਟੈਸਟ ਮੇਰਾ ਪੋਜ਼ਿਟਿਵ ਆ ਗਿਆ। ਮੈਂ ਕਿਹਾ ਕਿਉਂ? ਕਹਿੰਦਾ ਮੈਂ ਜੀ ਇੱਕ ਹਫ਼ਤਾ ਪਹਿਲਾਂ ਕਿਤੇ ਕੋਕੇਨ ਖਾਧੀ ਸੀਗੀ, ਕੋਕੇਨ ਦਾ, ਹੈ ਨਾ, ਤੇ ਮੇਰਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ। ਹੁਣ ਮੈਨੂੰ ਇਹ ਦੱਸੋ ਵੀ ਮੈਂ ਇਹਦਾ ਕੁਝ ਕੀਤਾ ਜਾ ਸਕਦਾ? ਮੈਂ ਕੁਝ ਕਿਸੇ ਕਿਸਮ ਦੇ ਨਾਲ ਕਿਤੇ ਨਾ ਕਿਤੇ ਦੇ ਲੈ ਕੁਛ ਨਾ ਕੁਛ ਮਤਲਬ ਕਰਾਂ, ਹੈ ਨਾ। ਮੈਂ ਕਿਹਾ ਵੀ ਤੈਨੂੰ ਕਲਾਸਾਂ ਲਾਉਣੀਆਂ ਪੈਣੀਆਂ, ਕਲਾਸਾਂ ਤੋਂ ਅੱਛਾ ਤੁਸੀਂ ਕੋਈ ਆਪਣਾ ਬੰਦਾ ਕਲਾਸਾਂ ਨਹੀਂ ਦਿੰਦਾ? ਫਿਰ ਉਹ ਮੈਂ ਕਹਿੰਦਾ ਵੀ ਉਹਨਾਂ ਫਿਰ ਜਾਂ ਫਿਰ ਕਹਿੰਦਾ ਫਿਰ ਇੱਦਾਂ ਕਰਦਾ ਮੈਂ 1 ਸਾਲ ਮੈਂ ਟਰੱਕ ਚਲਾਉਂਦਾ ਹੀ ਨਹੀਂ ਤੇ ਫਿਰ ਸਾਲ ਮਗਰੋਂ ਮੇਰਾ ਸਾਲ ਦਾ ਲਾਇਸੈਂਸ ਬੰਦ ਆ ਤੇ ਸਾਲ ਮਗਰੋਂ ਮੈਂ ਕਿਹਾ ਨਹੀਂ ਭਾਜੀ, ਜਦੋਂ ਤੁਸੀਂ ਹੁਣ ਦੁਬਾਰਾ ਟਰੱਕ ਚਲਾਉਣ ਦੀ ਤੁਹਾਨੂੰ ਇਜਾਜ਼ਤ ਤਾਂ ਮਿਲਣੀ ਆ ਜਦੋਂ ਤੱਕ ਤੁਸੀਂ ਉਹ 6 ਤੋਂ 8 ਮਹੀਨੇ 9 ਮਹੀਨੇ ਦੀਆਂ ਕਲਾਸਾਂ ਜਿਹੜੀਆਂ ਤੁਹਾਨੂੰ ਪ੍ਰਸਕ੍ਰਾਈਬ ਕੀਤੀਆਂ ਉਹ ਨਹੀਂ ਲਾਉਂਦੇ, ਉਹਦੇ 'ਚੋਂ ਨਹੀਂ ਥਰੂ ਹੁੰਦੇ ਤੇ ਉਹ ਤੁਹਾਨੂੰ ਕਰਾਰ ਨਹੀਂ ਦਿੰਦੇ ਵੀ ਤੁਸੀਂ ਕਲੀਨ ਆ, ਤੁਹਾਡਾ ਹਰ ਮਹੀਨੇ ਟੈਸਟ ਹੋਣਾ, ਹੁਣ ਹਰ ਮਹੀਨੇ ਤੁਹਾਨੂੰ ਉੱਥੇ ਜਾਣਾ ਪੈਣਾ। ਉਹ ਜਿੰਨਾ ਚਿਰ ਤੁਸੀਂ ਸਾਰਾ ਕੁਝ ਪਾਸ ਨਹੀਂ ਕਰਦੇ ਉਨੀ ਦੇਰ ਤੱਕ ਦੁਬਾਰਾ ਤੁਸੀਂ ਟਰੱਕ ਤੇ ਨਹੀਂ ਚੜ੍ਹ ਸਕਦੇ। ਸਿੰਪਲ ਐਂਡ ਆਫ ਸਟੋਰੀ। ਔਰ ਉਹ ਬੰਦਾ ਫਿਰ ਅਜੇ ਟਰਾਈ ਕਰ ਰਿਹਾ ਕਿ ਜੇ ਮੈਨੂੰ ਕਿਸ ਤਰੀਕੇ ਦੇ ਨਾਲ ਮੈਂ ਹੋ ਜਾਵਾਂ। ਔਰ ਫਿਰ ਉਹਦਾ ਹਾਸੋ ਹੀ ਨਾ ਇੱਕ ਜਿਹੜਾ ਜਵਾਬ ਸੀਗਾ, ਭਾਜੀ ਮੈਨੂੰ ਪਤਾ ਨਹੀਂ ਸੀਗਾ ਕਿ ਇਹ ਚੀਜ਼ ਡਰੱਗ 'ਚ ਆ ਜਾਂਦੀ ਆ। ਸ਼ਰਮ ਦੀ ਗੱਲ ਹੈ, ਇਹ ਨਹੀਂ ਸੀ ਪਤਾ ਵੀ ਡਰੱਗ 'ਚ ਆ ਜਾਂਦੀ ਆ। ਕਮਾਲ ਦੀ ਗੱਲ। ਨਹੀਂ ਇਹ ਨਹੀਂ ਸੀ ਪਤਾ ਵੀ ਕੋਕੇਨ ਜਿਹੜੀ ਆ ਉਹ ਡਰੱਗ ਟੈਸਟ 'ਚ ਆ ਜਾਂਦੀ ਆ। ਸ਼ਰਮ ਦੀ ਗੱਲ ਆ। ਮੈਂ ਦੇਖ ਲਓ ਹਾਲ, ਦੇਖ ਲਓ ਲੋਕਾਂ ਦੇ ਕੀ ਜਿਹੜਾ ਬਣਨਾ ਤੇ ਬਣਨਾ ਕੀ ਆ। ਫਿਰ ਐਵੇਂ ਤਾਂ ਨਹੀਂ ਚੱਲਦੀਆਂ ਫਿਰਦੀਆਂ ਮਜ਼ਾਈਲਾਂ ਕਹਿੰਦੇ ਆ, ਤੇ ਫਿਰ ਲੋਕੀ ਕਿਉਂ ਕਹਿੰਦੇ ਵੀ ਭਾਈ ਇਹਨਾਂ ਤੋਂ ਥੋੜ੍ਹਾ ਦੂਰ ਰਹੋ। ਇਹ ਮਾੜੀ ਗੱਲ ਆ, ਇਹ ਫਾਰ ਹੋਲ ਕਮਿਊਨਿਟੀ ਇਹ ਬਹੁਤ ਮਾੜੀ ਆ। ਇੱਕ ਪਾਸੇ ਦਾ ਆਰਟੀਕਲ ਇਹ ਛਪ ਰਹੇ ਆ ਵੀ ਦੇਖੋ ਜੀ ਇਹ ਹੁਣ ਇਸ ਟਾਈਮ ਮੈਜੋਰਟੀ ਦੇ ਵਿੱਚ ਹੌਲੀ ਹੌਲੀ ਅੱਗੇ ਵੱਧ ਰਹੇ ਆ, ਬੜੀਆਂ ਮਿਹਨਤਾਂ ਕਰ ਰਹੇ ਆ, ਅਤੇ ਜਦੋਂ ਇਹ ਚੀਜ਼ਾਂ ਐਕਸਪੋਜ਼ ਹੋਣੀਆਂ ਸ਼ੁਰੂ ਹੋਈਆਂ ਫਿਰ ਸਾਰਿਆਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਨੀਆਂ ਆ, ਅਤੇ ਫਿਰ ਕਹਿਣਾ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ ਅਤੇ ਸਾਡੇ ਨਾਲ ਧੱਕਾ ਹੁੰਦਾ ਹੈ। ਅਤੇ ਅਗਲੇ ਜਿਹੜੇ ਕਾਲਰ ਨੇ ਬੂਟਾ ਸਿੰਘ। ਹਾਂਜੀ, ਰਾਜਕਰਨ ਵੀਰ ਜੀ ਤੇ ਰਮਨ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆਹ ਬਾਈ ਜੀ ਨੇ ਰਮਨ ਜੀ ਨੇ ਵੀ ਕੁਛ ਕਰਤੀਆਂ ਤੇ ਕਾਲਾਂ ਨੇ ਵੀ ਐਕਸਪਲੇਨ ਤਾਂ ਗੱਲਾਂ ਕਰ ਹੀ ਦਿੱਤੀਆਂ। ਇਹ ਮੇਨ ਕਾਰਨ ਆ ਨਾ ਜਿਹੜਾ ਇੱਕ ਤਾਂ ਜਿਵੇਂ ਮਹਿੰਗੀਆਂ ਗੱਡੀਆਂ ਬਾਈ ਜੀ ਕਹਿੰਦੇ ਰਮਨ ਜੀ, ਉਹ ਆ ਤੇ ਇੱਕ ਵੱਡੇ ਘਰ ਤੇ ਇੱਕ ਆ ਪੇਸ਼ੈਂਸ। ਜੇ ਕਿਸੇ ਨੂੰ ਕੋਈ ਮਾੜੀ ਜੀ ਗੱਲ ਕਹਿੰਦੇ ਨਾ ਵੀ ਤੂੰ ਆਹ ਗਲਤ ਕੀਤਾ ਤੇ ਗਾਂਹ ਵਾਸਤੇ ਖਿਆਲ ਰੱਖੀ, ਉਹ ਆ ਨਾ ਜੇ ਮੇਰੇ ਕੋਲ ਡਾਂਗ ਹੁੰਦੀ ਨਾ ਤੇ ਤੂੰ ਮੈਨੂੰ ਕਿਹਾ ਕਿਵੇਂ ਮੈਂ 5 ਠੋਕਣੀਆਂ ਤੇਰੇ। ਪੇਸ਼ੈਂਸ ਹੈ ਨਹੀਂ ਤੇ ਇੱਕ ਦੂਜੇ ਤੋਂ ਅੱਗੇ ਪਿੱਛੇ ਨਿਕਲਦੇ ਆ, ਇੱਕ ਦੂਜੇ ਤੋਂ ਵੱਧ ਕੇ ਕੰਮ ਕਰਨ ਨੂੰ ਵੀ ਦਿਨ ਰਾਤ ਲੱਗੇ ਰਹੀਏ। ਕੋਈ ਉਹਨਾਂ ਨੂੰ ਇਹ ਨਹੀਂ ਵੀ ਆਪਾਂ ਮੇਨਟੇਨੈਂਸ ਰੱਖਣਾ ਕਿਸੇ ਚੀਜ਼ ਨੂੰ, ਜਿੱਥੇ ਜੀ ਕਰਦਾ ਜਿੱਧਰ ਨੂੰ ਜੀ ਕਰਦਾ ਉਵੇਂ ਤੁਰੇ ਜਾਂਦੇ ਆ ਤੇ ਵੀਡੀਓ ਬਣਾਉਂਦੇ ਜਾਂਦੇ ਆ। ਸਟੇਅਰਿੰਗ ਦੇ ਕੋਲੇ ਤਾਂ ਲੱਤਾਂ ਰੱਖੀਆਂ ਹੁੰਦੀਆਂ ਪਾਸੇ, ਕਈਆਂ ਦੇ ਵੇਖੇ ਚਲਾਉਂਦੇ ਜਾਂਦੇ ਤੇ ਕਈ ਵੀਡੀਓ ਬਣਾਉਂਦੇ ਜਾਂਦੇ ਜਾਂ ਵੀਡੀਓ ਵੇਖਦੇ ਜਾਂਦੇ ਆ। ਇਹ ਇੱਕ ਮੇਨ ਕਾਰਨ ਇਹ ਹੈ ਜੀ ਵੀ। ਤੇ ਇੱਕ ਆ ਅਨਟ੍ਰੇਨਡ, ਜਿਹੜੇ ਅਨਟ੍ਰੇਨਡ ਬੰਦੇ ਆ, ਇਹ ਕਾਰਨ ਹੈ ਜੀ। ਬਿਲਕੁਲ ਜੀ, ਬਿਲਕੁਲ। ਤੇ ਰਾਜਕਰਨ ਇੱਥੇ ਮੈਂ ਇਹ ਵੀ ਗੱਲ ਕਰੂੰਗਾ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਮੈਜੋਰਟੀ ਟਰੱਕਿੰਗ ਕੰਪਨੀਆਂ ਨੂੰ ਆਪਣੇ ਡਰਾਈਵਰਾਂ ਦਾ ਪਤਾ ਹੈ ਕਿ ਸਾਡਾ ਡਰਾਈਵਰ ਜਿਹੜਾ ਹੈ ਉਹ ਠੀਕ ਨਹੀਂ ਚਲਾ ਰਿਹਾ, ਸਾਡਾ ਡਰਾਈਵਰ ਗਲਤ ਚਲਾ ਰਿਹਾ, ਠੀਕ ਹੈ ਸਾਡੇ। ਔਰ ਉਹਨਾਂ ਨੂੰ ਕਈ ਵਾਰੀ ਕਹੀਏ, ਪੁੱਛੀਏ ਇਹ ਗੱਲ ਵੀ ਯਾਰ ਕਿਉਂ ਤੁਸੀਂ ਇਹ ਕੰਮ ਕਰ ਰਹੇ ਜੇ ਤੁਹਾਨੂੰ ਪਤਾ ਬੰਦਾ। ਫਿਰ ਇਹ ਕਹਿ ਦਿੱਤਾ ਜਾਂਦਾ ਭਾਜੀ ਕੀ ਕਰੀਏ, ਟਰੱਕ ਯਾਰਡ 'ਚ ਖੜੇ ਆ ਯਾਰ, ਪੇਮੈਂਟਾਂ ਦਿੰਦੇ ਆ, ਖੜਿਆਂ ਦੀਆਂ ਪੇਮੈਂਟਾਂ ਦਿੰਦੇ ਆ, ਠੀਕ ਆ। ਫਿਰ ਲੈਂਦੇ ਕਿਉਂ ਯਾਰ? ਕਾਹਤੋਂ ਲੈਂਦੇ ਆ ਟਰੱਕ? ਕਾਹਤੋਂ ਉਹਨੂੰ ਯਾਰਡ 'ਚ ਖੜਾ ਰੱਖਦੇ ਆ? ਜੇ ਉਹ ਨਹੀਂ ਤੁਹਾਨੂੰ ਡਰਾਈਵਰ ਮਿਲਦਾ ਹੈਗਾ, ਨਹੀਂ ਡਰਾਈਵਰ ਚੱਜ ਦਾ ਮਿਲਦਾ ਹੈਗਾ, ਡੋਂਟ ਐਕਸਪੈਂਡ। ਆਪਣਾ ਪਲੈਨਿੰਗ ਤਾਂ ਕਰੋ ਨਾ, ਕੁਛ ਨਾ ਕੁਛ ਤਾਂ ਸੋਚੋ। ਟਰੱਕਾਂ ਟਰੱਕ ਆਰਡਰ ਕਰਕੇ ਯਾਰਡ ਭਰੀ ਜਾਣੇ, ਮੁੜ ਕੇ ਧੱਕੇ ਦੇ ਨਾਲ ਡਰਾਈਵਰ ਜਿਹੜੇ ਚੜਾਈ ਜਾਣੇ। ਉਹ ਡਰਾਈਵਰ ਜਿਹੜੇ ਆ ਉਹ ਦਿਨ ਪਰ ਦਿਨ ਮੈਂ ਹੈਰਾਨ ਹੋ ਰਿਹਾ ਕਿ ਸਾਡਾ ਜਿਹੜਾ ਇਸ ਵੇਲੇ ਟਰੱਕਿੰਗ ਕੰਪਨੀਆਂ ਦਾ ਮਿਆਰ ਕਿੱਥੋਂ ਤੱਕ ਗਿਰ ਗਿਆ ਕਿ ਟੋਟਲੀ ਜ਼ੀਰੋ ਐਕਸਪੀਰੀਅੰਸ ਵਾਲਾ ਅਨਟ੍ਰੇਨ ਡਰਾਈਵਰ ਤਾਂ ਹਾਈਐਸਟ ਪੇ, ਠੀਕ ਆ। ਇਹ ਇੱਕ ਰਿਵਾਜ ਹੋ ਚੱਲਿਆ। ਔਰ ਉਸ ਤੋਂ ਬਾਅਦ ਅਸੀਂ ਹੁਣ ਕਈ ਵਾਰੀ ਕਈ ਕੰਪਨੀਆਂ ਦੇ ਵਿੱਚ ਬੈਠਣ ਦਾ ਮੌਕਾ ਮਿਲਦਾ, ਸੁਣਨ ਦਾ ਮੌਕਾ ਮਿਲਦਾ, ਡਰਾਈਵਰ ਦੀ ਕਾਲ ਆ ਰਹੀ ਹੈ, ਕਿਸੇ ਨੂੰ ਕੋਈ ਡਿਸਪੈਚ ਲੈ ਰਿਹਾ, ਕੁਛ ਕਰ ਰਿਹਾ, ਫਿਰ ਡਰਾਈਵਰ ਆਪਣੀ ਮੰਗ ਰੱਖਦੇ ਆ, ਭਾਜੀ ਮੈਂ ਐਕਚੁਅਲੀ ਨਾ ਇੱਥੇ ਘਰ ਦੇ ਲਾਗੇ ਹੀ ਲੋਡ ਹੋਵੇ, ਠੀਕ ਆ, ਤੇ ਜਾਂਦਾ ਵੀ ਫਲਾਨੇ ਸ਼ਹਿਰ 'ਚ ਹੋਵੇ,
ਠੀਕ ਹੈ, ਡੈਲਸ ਤੇ ਮੈਂ ਪਰਿਓ ਉਰਿਓ ਨਹੀਂ ਚੱਕਣਾ, ਮੈਂ ਡੈਲਸ ਤੋਂ ਵਾਪਸ ਨਾ ਮੈਂ ਸਿੱਧੇ ਫਿਰ ਘਰੇ ਆਉਣਾ। ਮਤਲਬ ਮੈਂ ਤਾਂ ਕਈ ਵਾਰੀ ਇਹ ਕਈ ਕੰਪਨੀਆਂ 'ਚ ਕਹਿਣਾ ਹੁੰਦਾ ਵੀ ਯਾਰ ਇਹਨਾਂ ਨੂੰ ਕਹੋ ਤੁਹਾਡੇ ਬੈਕਯਾਰਡ 'ਚ ਲੋਡ ਲਗਾ ਦਿੰਦੇ ਆ ਤੇ ਬੈਕਯਾਰਡ ਦੇ ਵਿੱਚ ਹੀ ਲਿਆਣ ਕੇ ਲਾ ਲਿਓ। ਮਤਲਬ ਕੀ ਫਾਇਦਾ ਐਵੇਂ ਕੰਪਨੀਆਂ ਦੇ ਵੇਅਰ ਹਾਊਸ ਯੂਜ਼ ਕਰਨ ਦਾ, ਵੀ ਬੈਕਯਾਰਡ 'ਚ ਹੀ ਲਾ ਲਿਆ ਕਰੋ ਆਪਣੇ 'ਚ ਹੀ। ਮਤਲਬ ਇੰਨੀ ਕੁ ਹੋ ਚੱਲੀ ਹੈ, ਕਿਉਂਕਿ ਇੱਕ ਦੇਖੋ ਰਾਜਗੁਰੂ ਜਿਹੜੀ ਟਰੱਕਿੰਗ ਇੰਡਸਟਰੀ ਹੈ ਨਾ, ਇਹਦੇ 'ਚ ਕੰਮ ਕਰਨ ਦਾ ਇੱਕ ਤਰੀਕਾ ਆ। ਜੇ ਤੁਸੀਂ ਵੇਅਰ ਹਾਊਸ ਤੇ ਗਏ ਆ, ਤੁਹਾਨੂੰ ਵੇਅਰ ਹਾਊਸ ਦਾ ਇੱਕ ਪ੍ਰੋਸੀਜਰ ਆ, ਤੁਹਾਨੂੰ ਉਹ ਵੇਅਰ ਹਾਊਸ ਦਾ ਪ੍ਰੋਸੀਜਰ ਫਾਲੋ ਕਰਨੇ ਪੈਂਦੇ ਆ। ਜੇ ਤੁਹਾਨੂੰ ਉੱਥੇ ਉਹਨਾਂ ਨੇ ਕਿਹਾ ਆ ਕਿ ਠੀਕ ਹੈ ਵੀ ਤੁਹਾਡਾ ਅੱਜ ਲੋਡ ਨਹੀਂ ਲੱਥਣਾ, ਤੁਹਾਨੂੰ $250, 200, 300 ਜਿੰਨਾ ਵੀ ਆ ਤੁਹਾਨੂੰ ਓਵਰਨਾਈਟ ਦਾ ਲੇਓਵਰ ਦਿੱਤਾ ਗਿਆ, ਕੱਲ ਸਵੇਰੇ 5 ਵਜੇ ਤੁਹਾਡਾ ਲੋਡ ਲੱਥੂਗਾ। ਤੇ ਭਾਜੀ ਚੁੱਪ ਕਰਕੇ ਆਰਾਮ ਨਾਲ ਸੌਂ ਜਾਓ। ਜੇ ਰਾਤ ਨੂੰ ਉਹਨਾਂ ਨੂੰ 10 ਵਾਰੀ ਕਾਲ ਕਰੋਗੇ ਉਹਨਾਂ ਲੋਡ ਫਿਰ ਨਹੀਂ ਲਾਉਣਾ ਤੁਹਾਡਾ, ਠੀਕ ਹੈ ਨਾ। ਇੱਕ ਕਾਮਨ ਸੈਂਸ ਹੈਗੀ ਆ, ਜੇ ਤੁਹਾਨੂੰ ਉਹਨਾਂ ਨੇ ਕਹਿ ਦਿੱਤਾ ਆ, ਠੀਕ ਹੈ ਨਾ, ਉਹ ਚੀਜ਼ਾਂ ਸਮਝਣੀਆਂ ਪੈਣੀਆਂ। ਉਸ ਮਤਲਬ ਕਿ ਉਹਦੀ ਤਾਂ ਟ੍ਰੇਨਿੰਗ ਹੀ ਹੈ ਨਹੀਂ, ਅਜੇ ਤਾਂ ਡਰਾਈਵਿੰਗ ਦੀ ਟ੍ਰੇਨਿੰਗ ਦੀ ਗੱਲ ਕਰਦੇ, ਉਹ ਵੱਡੀਆਂ ਗੱਲਾਂ ਹੋ ਜਾਂਦੀਆਂ ਉਹਨਾਂ ਲਈ ਜੀ। ਤੇ ਆਪਾਂ ਆਪਣੇ ਸਾਰੀਆਂ ਕਾਲਸ ਜਿਹੜੀਆਂ ਭਰੀਆਂ ਪਈਆਂ, ਸੋ ਆਪਾਂ ਵੱਧ ਤੋਂ ਵੱਧ ਕਾਲਸ ਲੈਂਦੇ ਹਾਂ, ਟਰਾਈ ਕਰਦੇ ਹਾਂ। ਸੋ ਤੇ ਆਪਣੀ ਗੱਲ ਜਿਹੜੀ ਹੈ ਸ਼ਾਰਟ ਜਲਦੀ ਜਿਹੜੀ ਉਹ ਰੱਖਣ ਦੀ ਕੋਸ਼ਿਸ਼ ਕਰਿਓ ਜੀ। ਸੁਖਦੇਵ ਜੀ ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਜਿਹੜੇ ਮੈਂ ਆਪਣੇ ਰਮਨ ਭਾਜੀ ਵਾਲਾ ਜਿਹੜੀ ਗੱਲ ਕੀਤੀ ਨਾ, ਟਰੱਕਿੰਗ ਜਿਹੜੇ ਮਤਲਬ ਉਹ ਕਰਦੇ ਆ ਟ੍ਰੇਨਿੰਗ, ਫਲੈਟ ਡੈਕ 25-30 ਫੁੱਟ ਦਾ ਟਰੱਕ ਹੁੰਦਾ ਆ, ਤੇ ਉਹਨਾਂ ਨੇ ਉਹ ਟਰੱਕ ਤੱਕ ਦੇ ਚਲਾਉਣਾ ਹੀ ਨਹੀਂ। ਜਿਹੜਾ ਚਲਾਉਣਾ ਆ ਇੱਕਦਮ ਹੀ ਡਿਫਰੈਂਟ ਚੀਜ਼ ਆ। ਇਹ ਮੈਂ ਵੀ ਐਕਚੁਅਲੀ ਟਰੱਕਿੰਗ ਇੰਡਸਟਰੀ 'ਚ ਨਹੀਂ ਹੈਗਾ, ਤੇ ਮੈਂ 20 ਸਾਲ ਹੋਏ ਮੈਨੂੰ ਆਏ ਨੂੰ ਇੱਥੇ, ਪਰ ਮੈਂ ਬਹੁਤ ਦੇਰ ਦਾ ਨੋਟ ਕਰਦਾ ਇਹ। ਔਰ ਆਈ ਐਮ ਗਲੈਡ ਕਿ ਰਮਨ ਭਾਜੀ ਉਹਨਾਂ ਨੇ ਗੱਲ ਕਹੀ ਆ। ਔਰ ਮੈਨੂੰ ਤਾਂ ਇਹ ਲੱਗਦਾ ਕਿ ਰਮਨ ਭਾਜੀ ਉਹਨਾਂ ਦਾ ਜਿੱਦਾਂ ਪਲੇਟਫਾਰਮ ਹੈਗਾ ਆ, ਇਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਆ ਅਥਾਰਟੀਜ਼ ਨੂੰ ਕਿ ਤੁਹਾਡਾ ਬਹੁਤ ਵੱਡਾ ਵੀਕ ਪੁਆਇੰਟ ਆ, ਤੇ ਉਹ ਲੀਗਲ ਐਕਸ਼ਨ ਲੈਣ ਕਿ ਜੇ ਤੁਸੀਂ ਜਿਹੜੀ ਚੀਜ਼ 'ਤੇ ਟ੍ਰੇਨ ਹੋਏ ਆ ਤੁਸੀਂ ਉਹੀ ਚਲਾ ਸਕਦੇ ਆ। ਇਹ ਬਹੁਤ ਜ਼ਰੂਰੀ ਹੈ, ਬਿਕੋਜ਼ ਇਹੀ ਤਾਂ ਪੌੜੇ ਦੀ ਜੜ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਆ। ਜਿਹੜੇ ਆਪਣੇ ਬੰਦੇ ਬਾਹਰੋਂ ਆਉਂਦੇ ਆ, ਸਾਲ 'ਚ ਲਾਇਸੈਂਸ ਲੈ ਲੈਂਦੇ ਆ, ਮਿਸਾਲ ਕੀ ਮਤਲਬ ਮਹੀਨੇ 1.5 ਮਹੀਨੇ 'ਚ ਲਾਇਸੈਂਸ ਲੈ ਲੈਂਦੇ ਆ, ਤੇ ਉਹ ਫਿਰ ਜਾ ਕੇ ਐਕਸੀਡੈਂਟ ਕਰਦੇ ਆ। ਸੋ ਬੇਸਿਕਲੀ ਰਮਨ ਭਾਜੀ ਹੋਣੀ ਤੁਹਾਨੂੰ ਇਹ ਤਾਂ ਮੁੱਦਾ ਚੱਕਣਾ ਚਾਹੀਦਾ ਹੈ ਅਥਾਰਟੀਜ਼ ਨਾਲ, ਐਂਡ ਦੇ ਸ਼ੁਡ ਮੇਕ ਸਮ ਚੇਂਜਸ। ਜੀ ਬਿਲਕੁਲ, ਆਲਰੇਡੀ ਇਸ ਦੇ ਉੱਤੇ ਚਰਚਾ ਇਹ ਆਲਰੇਡੀ ਹੋ ਚੁੱਕਾ ਹੈ ਜੀ। ਨਹੀਂ ਚਰਚਾ ਨਹੀਂ ਰਾਜਕਰਨ, ਆਲਰੇਡੀ ਹੋ ਚੁੱਕਾ ਆ। ਫਰਵਰੀ 7, 2022 ਤੋਂ ਜਿਹੜੀਆਂ ਇਹ ਚੀਜ਼ਾਂ ਲਾਗੂ ਹੋਣ ਜਾ ਰਹੀਆਂ ਹੈਗੀਆਂ, ਜਿਹੜੇ ਟਰੱਕ ਸਕੂਲ ਟ੍ਰੇਨਿੰਗ ਪ੍ਰੋਵਾਈਡਰ ਹੈਗੇ ਉਹਨਾਂ ਤੇ ਡੀਟੇਲ ਦੇ ਵਿੱਚ ਆਪਾਂ ਥੋੜੇ ਜਿਹੇ 2 ਪ੍ਰੋਗਰਾਮ ਪਹਿਲਾਂ ਗੱਲ ਵੀ ਕੀਤੀ ਸੀਗੀ, ਪਰ ਆਉਣ ਵਾਲੇ ਪ੍ਰੋਗਰਾਮਾਂ 'ਚ ਹੋਰ ਵੀ ਗੱਲ ਕਰਾਂਗੇ, ਡੀਟੇਲ ਦੇ ਵਿੱਚ ਆਪਾਂ ਸਾਰੀ ਕੁਝ ਦੱਸਾਂਗੇ। ਪਰ ਸਕੂਲਾਂ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਆ। ਉਹਦੇ ਵਿੱਚ ਉਹਨਾਂ ਨੇ ਰਿਕੁਆਇਰਡ ਕਰ ਦਿੱਤਾ ਹੈਗਾ ਕਿ ਜੇ ਕਿਸੇ ਸਕੂਲ ਪ੍ਰੋਵਾਈਡਰ ਨੇ ਟ੍ਰੇਨਿੰਗ ਦੇਣੀ ਹੈਗੀ ਆ, ਉਹਨਾਂ ਨੂੰ ਸਰਟਨ ਪ੍ਰੋਗਰਾਮ ਫਾਲੋ ਕਰਨੇ ਪੈਣਗੇ। ਉਹਨਾਂ ਦਾ ਜਿਹੜਾ ਯਾਰਡ ਆ ਉਹ ਸਰਟਨ ਤਰੀਕੇ ਦਾ ਹੋਣਾ ਚਾਹੀਦਾ। ਉਹਨਾਂ ਦਾ ਜਿਹੜਾ ਇਕੁਇਪਮੈਂਟ ਆ ਉਹੋ ਇਕੁਇਪਮੈਂਟ ਹੋਊਗਾ, ਜਿਸ ਇਕੁਇਪਮੈਂਟ ਜਿਹੜਾ ਚਲਾਉਣਾ ਹੈ ਉਹਨਾਂ ਨੇ ਉਹਦੇ ਮੈਚ ਕਰਦਾ ਹੋਵੇ ਜਿਹੜਾ ਲਾਇਸੈਂਸ ਲੈਣ ਲੱਗੇ ਆ। ਸੋ ਕਈ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਰਾਜਕਰਨ ਇਹ ਵੀ ਹੁਣ ਉਹਨਾਂ ਨੇ ਕਰ ਦਿੱਤਾ ਹੈਗਾ ਕਿ ਜਦੋਂ ਟਰੱਕ ਤੁਸੀਂ ਸਿੱਖਦੇ ਹੈਗੇ ਆ, ਜੇ ਤੁਸੀਂ ਆਟੋਮੈਟਿਕ ਟਰੱਕ ਸਿੱਖਦੇ ਹੈਗੇ, ਤੁਹਾਡੇ ਲਾਇਸੈਂਸ 'ਤੇ ਲਿਖਿਆ ਜਾਂਦਾ ਕਿ ਤੁਸੀਂ ਆਟੋਮੈਟਿਕ ਤੇ ਟ੍ਰੇਨਿੰਗ ਲਈ ਆ, ਤੁਸੀਂ ਸਿਕਸ ਸ਼ਿਫਟ ਨਹੀਂ ਚਲਾ ਸਕਦੇ ਫਿਰ। ਸੋ ਇਹ ਚੀਜ਼ਾਂ ਜਿਹੜੀਆਂ ਇਹ ਆਲਰੇਡੀ ਹੈਗੀਆਂ, ਇਨ ਪਲੇਸ ਹੋ ਰਹੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆ ਇਹ ਇਨ ਪਲੇਸ ਹੋ ਜਾਣੀਆਂ। ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਚਲੋ ਬਹੁਤਾਂ ਨੂੰ ਬੁਰਾ ਲੱਗਣਾ, ਪਰ ਜੋ ਸੱਚ ਆ ਯੂਟਾ ਦੇ ਵਿੱਚ 2 ਨੰਬਰ 'ਚ ਲਾਇਸੈਂਸ ਮਿਲਦਾ, ਤੇ ਆਪਣੇ ਪੰਜਾਬੀ ਟਰੱਕ ਸਕੂਲਾਂ ਵਾਲਿਆਂ ਨੇ ਇਹ ਕੰਮ ਖੋਲ੍ਹਿਆ ਹੋਇਆ। ਅਸੀਂ ਜਸਟ ਦੂਜੇ ਰੇਡੀਓਸ 'ਤੇ ਜਾ ਕੇ ਇੰਡੀਆ ਦੀਆਂ ਗੌਰਮੈਂਟਾਂ ਨੂੰ ਭੰਡਦੇ ਹਾਂ ਜੀ, ਅਸੀਂ ਛੱਡ ਕੇ ਆਏ ਹਾਂ ਕਿਉਂਕਿ ਸਾਡੇ ਉੱਥੇ ਬੁਰਾ ਹਾਲ ਆ, ਉੱਥੇ ਰਿਸ਼ਵਤ ਚੱਲਦੀ ਆ, ਤੇ ਇੱਥੇ ਆ ਕੇ ਅਸੀਂ ਉਹੀ ਕੰਮ ਸ਼ੁਰੂ ਕੀਤਾ ਹੋਇਆ। ਤੇ 2 ਲਾਗ ਬੁੱਕਾਂ ਤਾਂ ਬਾਈ ਜੀ ਬਿਲਕੁਲ ਨੋਰਮਲ ਹੋ ਗਈਆਂ ਹੁਣ। ਉਹਨੂੰ ਤਾਂ ਜਿਵੇਂ ਕਹਿ ਦਿੰਦੇ ਆ ਵੀ ਟਰੱਕ ਦੇ ਵਿੱਚ ਜਿਹੜੀ ਨੋਰਮਲ ਚੀਜ਼ਾਂ 'ਚ ਆਪਾਂ ਗਿਣਦੇ ਆ ਨਾ, 2 ਲਾਗ ਬੁੱਕਾਂ ਉਹ ਨੋਰਮਲ ਹੋ ਗਈਆਂ। ਤੇ ਬਾਈ ਜੀ ਮੈਂ ਤੁਹਾਨੂੰ ਕਹਿਣਾ ਸੀਗਾ ਰਮਨ ਬਾਈ ਜੀ, ਵੀ ਕਿਸੇ ਲੋਟ ਜੇ ਵੀ ਇਹ ਆਪਣੇ ਕੋਈ ਪਟੀਸ਼ਨ ਜਾਂ ਕੋਈ ਸ਼ੁਰੂ ਹੋ ਸਕਦੀ ਆ ਵੀ ਜਿਹੜੇ ਜਿਵੇਂ ਕੈਨੇਡਾ ਵਾਲੇ ਨੇ ਵੀ ਆ ਕੇ 2 ਸਾਲ ਦਾ ਲਾਇਸੈਂਸ ਕਾਰ ਦਾ ਹੋਣਾ ਜ਼ਰੂਰੀ ਆ, ਤਾਂ ਤੁਹਾਨੂੰ ਟਰੱਕ ਦਾ ਲਾਇਸੈਂਸ ਮਿਲੂਗਾ। ਜੇ ਹੋ ਸਕਦੀ ਆ ਬਾਈ ਜੀ ਸਾਨੂੰ ਜ਼ਰੂਰ ਅਪਡੇਟ ਕਰਿਓ, ਅਸੀਂ ਤੁਹਾਡੇ ਨਾਲ 100% ਸਾਰੇ ਖੜੇ ਹਾਂ। ਕਿਉਂਕਿ ਈਵਨ ਮੈਂ ਆਪਦੀ ਫੈਮਿਲੀ ਨੂੰ ਕਿਹਾ ਹੋਇਆ ਵੀ ਜੇ ਤੁਹਾਨੂੰ ਪੰਜਾਬੀ ਕੋਈ ਟਰੱਕ ਦੀਂਦਾ ਜਾਂ ਭਜਾ ਕੇ ਗਾਹਾਂ ਲੰਘ ਜਾਓ ਜਾਂ ਪਿੱਛੇ ਰਹੋ, ਮੈਂ ਆਪ ਕਿਹਾ ਹੋਇਆ ਵਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਮੈਂ ਫੇਸਬੁੱਕ ਤੇ ਵੀ ਕਮੈਂਟ ਕੀਤਾ ਸੀ ਬਾਈ ਜੀ, 10 ਸਾਲ ਹੋ ਗਏ ਕਲੀਨ ਰੈਕਡ ਆ ਜੀ, ਕੋਈ ਟਿਕਟ ਨਹੀਂ, ਕੋਈ ਐਕਸੀਡੈਂਟ ਨਹੀਂ, ਰੱਬ ਦੀ ਮਿਹਰ ਆ। ਹਾਲੇ ਤੱਕ 1100 ਤੋਂ ਇੰਸ਼ੋਰੈਂਸ ਵੱਧ ਕੇ ਫਿਰ 1500 1650 ਤੱਕ ਆ ਗਈ, ਜਸਟ ਬਿਕੋਜ਼ ਕਹਿੰਦੇ ਵੀ ਇੰਸ਼ੋਰੈਂਸ ਦੇ ਰੇਟ ਸਾਰਿਆਂ ਦੀ ਸਪਾਈਕ ਹੋ ਗਏ।
ਤੇ ਇੱਕ ਬਾਈ ਜੀ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹ ਆ, ਹੁਣ ਜਦੋਂ ਟਰੱਕ ਤੇ ਗਿਆ ਮੈਂ ਫਟਾਫਟ ਚਲੋ ਗੱਲ ਮੁਕਾ ਦਿੰਦਾ। ਸਭ ਤੋਂ ਵੱਡੀ ਇੱਕ ਪ੍ਰੋਬਲਮ ਬਾਈ ਜੀ ਇਹਨਾਂ ਦੀ ਹੋਰ ਆ, ਇੰਡੀਆ ਵਾਲੇ ਹਿਸਾਬ ਨਾਲ ਡਰਾਈਵਰੀ ਇੱਥੇ ਹੋਣ ਲੱਗ ਗਈ। ਤੇ ਜਦੋਂ ਤੁਸੀਂ ਟਰੱਕ ਚਲਾਉਂਦੇ ਹੋ, ਜੇ ਤੁਹਾਡਾ ਟਰੱਕ ਬਾਈ ਚਾਂਸ ਮਾੜਾ ਜਿਹਾ ਸਲੋ ਹੋ ਜਾਵੇ, ਟੇਲ ਗੇਟ ਤੋਂ 5 ਫੁੱਟ ਦਾ ਫਰਕ ਵੀ ਨਹੀਂ ਛੱਡਦੇ ਜੀ, ਇੰਨਾ ਪਿੱਛੇ ਟਰੱਕ ਬੈਕ ਜਮਾਂ ਨਾਲ ਜੋੜੀ ਜਾਂਦੇ ਹੁੰਦੇ। ਜੇ ਮੇਰੇ ਤੋਂ ਬਾਈ ਚਾਂਸ ਬੰਦਾ ਬ੍ਰੇਕ ਮਾਰ ਦੇਵੇ, ਮੂਹਰੇ ਕੁਛ ਆ ਗਿਆ, ਮੈਂ ਕਹਿੰਦਾ 100% ਐਕਸੀਡੈਂਟ ਪੱਕਾ ਹੀ ਪੱਕਾ। ਅੱਗੇ ਚਲੋ ਆਪਾਂ ਇੰਡੀਕੇਟਰ ਦੇ ਕੇ ਤੁਹਾਨੂੰ ਪਤਾ, ਤੁਸੀਂ ਵੀ ਟਰੱਕ ਚਲਾਇਆ, ਆਪਾਂ 30-40 ਫੁੱਟ ਜਦੋਂ ਟਰੱਕ ਨੇੜੇ ਲੱਗ ਜਾਂਦਾ ਵੀ ਸਲੋ ਹੋਣ ਲੱਗ ਗਿਆ, ਆਪਾਂ 30-40 ਫੁੱਟ ਪਹਿਲਾਂ ਹੀ ਲਾਈਨ ਚੇਂਜ ਕਰ ਦਿੰਦੇ ਹਾਂ। ਇੱਥੇ ਤਾਂ ਜਮਾਂ ਬਾਈ ਜੀ ਟ੍ਰੇਲਰ ਦਾ ਐਂ ਹੁੰਦਾ ਵੀ ਬਸ ਟ੍ਰੇਲਰ ਦੀਆਂ ਟਾਕੀਆਂ ਖੋਲ ਲੈਣ, ਇੰਨਾ ਨੇੜੇ ਹੁੰਦੇ ਨੇ ਇਹ। ਬਿਲਕੁਲ ਸਹੀ ਗੱਲ ਹੈ ਸਰੀ, ਬਿਲਕੁਲ ਸਹੀ ਗੱਲ ਹੈ ਇਹ। ਤੇ ਮੈਂ 99 ਤੇ ਰੋਜ਼ ਮੈਂ ਡਰਾਈਵ ਹੁਣ ਜਿਹੜਾ ਕਰਦਾ, ਇਹਦੇ ਵਿੱਚ ਟੇਲ ਗੇਟਿੰਗ ਦਾ ਤਾਂ ਅਸੀਂ ਕਈ ਵਾਰੀ ਮਤਲਬ ਕਿ ਦੇਖਦੇ ਹਾਂ, ਔਰ ਸਾਨੂੰ ਖੁਦ ਨੂੰ ਹੈਰਾਨੀ ਹੁੰਦੀ ਆ ਕਿ ਅਸੀਂ ਕਾਰ ਨਹੀਂ ਇੰਨੀ ਨੇੜੇ ਚਲਾ ਸਕਦੇ ਕਿਸੇ ਕਾਰ ਦੇ। ਮਤਲਬ ਇਹ ਟਰੱਕ ਜਿਹੜੇ ਆ ਉਹ ਕਾਰ ਦੇ ਉੱਤੇ ਜਿੱਦਾਂ ਡਿੱਕੀ ਦੇ ਨਾਲ ਆਪਣਾ ਹੁੱਡ ਲੱਗਾ ਹੁੰਦਾ, ਇੱਦਾਂ ਲਈ ਜਾਂਦੇ ਆ। ਔਰ ਇਹ ਚੀਜ਼ਾਂ ਜਿਹੜੀਆਂ ਆ, ਆਪਣੇ ਸੰਦੀਪ ਬਾਜਵਾ ਹੋਣੀ ਵੀ ਜਿਹੜੇ ਫੇਸਬੁੱਕ 'ਤੇ ਪੁੱਛ ਰਹੇ ਆ ਵੀ ਕਿੱਦਾਂ ਇਹ ਚੀਜ਼ਾਂ ਰੋਕੀਆਂ ਜਾ ਸਕਦੀਆਂ, 2 ਲੌਗ ਬੁੱਕਾਂ ਵਾਲੀਆਂ। ਦੇਖੋ ਜੀ, ਸਾਰਿਆਂ ਨਾਲੋਂ ਜਿਹੜਾ ਸਿਸਟਮ ਇਸ ਵੇਲੇ ਹੈਗਾ, ਹਰ ਚੀਜ਼ ਅਵੇਲੇਬਲ ਹੈ। ਰਿਪੋਰਟਿੰਗ ਜੇ ਤੁਸੀਂ ਰਿਪੋਰਟ ਕਰਨੀ ਸ਼ੁਰੂ ਕਰ ਦਿਓ, ਕਿਸੇ ਵੀ ਚੀਜ਼ ਦੀ ਆ ਰਿਪੋਰਟ ਕਰਨੀ ਸ਼ੁਰੂ ਕਰ ਦਿਓ। ਜੇ ਤੁਸੀਂ ਰਿਪੋਰਟਿੰਗ ਨਹੀਂ ਕਰੋਗੇ, ਇਹ ਚੀਜ਼ਾਂ ਵੱਧਦੀਆਂ ਜਾਣੀਆਂ। ਰਿਪੋਰਟਿੰਗ ਤੁਹਾਨੂੰ ਸਾਰਿਆਂ ਨੂੰ ਕਰਨੀ ਪੈਣੀ ਆ। ਕੋਈ ਇੱਕ ਬੰਦਾ ਮੇਰੇ ਤੇ ਜੇ ਤੁਸੀਂ ਕਹੋ ਵੀ ਮੈਂ ਕੁਛ ਇੱਦਾਂ ਦਾ ਕਰਾਂ, ਮੈਂ ਇੱਕ ਲੈਵਲ ਤੱਕ ਕੋਈ ਗੱਲ ਕਰ ਸਕਦਾ। ਮੇਰੀ ਸਿੰਪਲੀ ਹੁਣ ਸਾਡੀ ਪਿਛਲੇ ਮਹੀਨੇ ਦੀ ਜਦੋਂ ਦੀ ਰਾਊਂਡ ਟੇਬਲ, ਇਸ ਮਹੀਨੇ 'ਚ ਹੀ ਆਪਣੀ ਜੁਲਾਈ 800 ਰਾਊਂਡ ਟੇਬਲ ਸ਼ੁਰੂ ਹੋਈ ਆ, ਉਸ ਤੋਂ ਬਾਅਦ ਹੁਣ ਸਾਡਾ ਪੂਰਾ ਮਤਲਬ ਕਿ ਈਮੇਲਸ ਦੇ ਉੱਤੇ ਸਾਡਾ ਬੈਕ ਐਂਡ ਫੋਰਥ ਚੱਲ ਰਿਹਾ ਹੈਗਾ। ਸਾਰੀਆਂ ਚੀਜ਼ਾਂ ਚੱਲ ਰਹੀਆਂ, ਸਾਰੀਆਂ ਐਸੋਸੀਏਸ਼ਨਸ ਨਾਲ ਗੱਲ ਚੱਲ ਰਹੀ ਆ ਵੀ ਕੀ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ। ਸੋ ਉਹ ਪ੍ਰਪੋਜ਼ਲ ਜਿਹੜੇ ਸਾਰੇ ਦਿੱਤੇ ਜਾ ਰਹੇ ਆ, ਗੱਲਾਂ ਹੋ ਰਹੀਆਂ, ਸਾਰਾ ਕੁਛ ਕੰਮ ਹੋ ਰਿਹਾ ਬੈਕਗਰਾਊਂਡ 'ਚ। ਪਰ ਕਹਿਣ ਦਾ ਮਤਲਬ ਇਹ ਆ ਕਿ ਅੰਡਰਸਟੈਂਡ ਕਰੋ, ਕੋਈ ਵੀ ਗਵਰਨਮੈਂਟ, ਕੋਈ ਵੀ ਇਕੱਲਾ ਇਨਸਾਨ, ਕੋਈ ਵੀ ਬੰਦਾ ਇਹਨੂੰ ਚੀਜ਼ ਨੂੰ ਟੈਕਲ ਨਹੀਂ ਕਰ ਸਕਦਾ ਅਨਲੈਸ ਅੰਟਿਲ ਤੁਸੀਂ ਰਿਪੋਰਟ ਕਰਦੇ ਆ। ਅਸੀਂ ਵੀ ਜਦੋਂ ਜਾ ਕੇ FMCSA ਨੂੰ ਕੋਈ ਗੱਲ ਦੱਸਦੇ ਆ ਨਾ, ਤੇ ਸਾਨੂੰ ਅੱਗੇ ਜਿਹੜਾ ਮਿਲਦਾ ਕਿ ਵੀ ਡੋਂਟ ਹੈਵ ਦ ਰਿਪੋਰਟਿੰਗ, ਵੀ ਡੋਂਟ ਹੈਵ ਐਨੀ ਡਾਟਾ ਅਵੇਲੇਬਲ ਕਿ ਦਿਸ ਥਿੰਗ ਇਜ਼ ਹੈਪਨਿੰਗ। ਸੋ ਜੇ ਡਾਟਾ ਨਹੀਂ ਹੈਗਾ, ਕੁਛ ਨਹੀਂ ਹੈਗਾ, ਸਾਡੀ ਕਈ ਗੱਲ ਸਪੋਰਟਿਵ ਨਹੀਂ ਹੁੰਦੀ। ਸੋ ਇਸ ਕਰਕੇ ਜਿੰਨੇ ਵੀ ਜਾਣੇ ਤੁਸੀਂ ਸੁਣਦੇ ਆ, ਜੇ ਤੁਹਾਡੇ ਲੱਗਦਾ ਕਿ ਤੁਹਾਨੂੰ ਕੋਈ ਕੰਪਨੀ ਗਲਤ ਕੰਮ ਕਰ ਰਹੀ ਆ, ਕੋਈ ਡਰਾਈਵਰ ਗਲਤ ਕੰਮ ਕਰ ਰਿਹਾ, ਕੁਛ ਵੀ ਕਰ ਰਿਹਾ, ਰਿਪੋਰਟ ਕਰੋ ਪਲੀਜ਼। ਇਹ ਚੀਜ਼ ਨੂੰ ਸ਼ੁਰੂ ਕਰੋ, ਨਹੀਂ ਤੇ ਆਪਾਂ ਇਹ ਪ੍ਰੋਗਰਾਮ ਜਿਹੜੇ ਆ ਹਰ ਵਾਰੀ ਇਦਾਂ ਹੀ ਕਰੀ ਜਾਣੇ ਆ ਜੀ। ਅਜੇ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਰਾਜਕਰਨ ਵੀਰ ਜੀ ਤੇ ਰਮਨ ਵੀਰ। ਮੈਂ ਨਾ ਹੁਣੇ ਸਨੀ ਗਰੇਵਾਲ ਦਾ ਸੁਣ ਰਿਹਾ ਸੀ ਭਾਜੀ, ਬਿਲਕੁਲ ਹੀ ਮੈਂ ਤੁਹਾਡੇ ਨਾਲ ਆ ਕਿ ਜਿਹੜਾ ਕੈਨੇਡਾ ਦੇ ਵਿੱਚ ਆ ਵੀ ਡਰਾਈਵਿੰਗ ਕਾਰ ਦਾ ਲਾਇਸੈਂਸ 2 ਸਾਲ ਦਾ ਪੁਰਾਣਾ ਹੋਣਾ ਚਾਹੀਦਾ। ਯਾਰ ਇੱਥੇ ਬੰਦੇ ਆਉਂਦੇ ਆ ਜਿਨ੍ਹਾਂ ਨੇ ਕਾਰ ਚਲਾਈ ਨਹੀਂ ਹੁੰਦੀ, ਉਹ ਟਰੱਕ ਦਾ ਸਿੱਧਾ ਲਾਇਸੈਂਸ ਲੈ ਲੈਂਦੇ ਨੇ ਤੇ 1.5 ਲੱਖ ਦਾ ਇਕਵਿਪਮੈਂਟ ਅਸੀਂ ਫੜਾ ਦਿੰਦੇ ਹਾਂ ਉਹਨਾਂ ਨੂੰ ਵੀ ਚਲਾਓ ਤੁਸੀਂ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਅਸੀਂ ਬੈਠੇ ਕਿਹਦੇ ਉੱਪਰ ਆ। ਉਸ ਦਿਨ ਵੀਰ ਜੀ ਮੈਂ ਹੀ ਕਾਲ ਕੀਤੀ ਸੀ ਤੁਹਾਨੂੰ ਪਿਛਲੇ ਹਫ਼ਤੇ, ਜਿਹੜੇ ਵੀਰ ਜੀ ਦਾ ਐਕਸੀਡੈਂਟ ਹੋਇਆ, ਉਹ ਲੈਫਟ ਸਾਈਡ ਦੇ ਉੱਪਰ ਜਾ ਰਿਹਾ ਸੀ ਵੀਰ ਜੀ, ਉਹ ਸਾਈਡ ਬੰਦ ਸੀਗੀ ਉਹ ਕੀਤੀ ਹੋਈ ਉਹਨਾਂ ਨੇ ਕੰਸਟਰਕਸ਼ਨ ਦੇ ਲਈ। ਉਹਨਾਂ ਨੇ 6 ਸਾਈਨ ਮਿਸ ਕੀਤੇ ਨੇ ਭਾਜੀ, ਜਿਹੜੇ ਕਿ ਅੱਧੇ ਮਾਈਲ ਦੇ ਉੱਪਰ ਸੀਗੇ, ਤੇ ਜਾ ਕੇ ਸਿੱਧਾ ਹੀ ਉਹਨਾਂ ਦੇ ਟਰੱਕ ਦੇ ਵਿੱਚ ਹੀ ਟਰੱਕ ਮਾਰਿਆ ਵੀਰ ਜੀ। ਕੱਢਿਆ ਹੀ ਨਹੀਂ ਗਿਆ ਉਹਨਾਂ ਦੇ ਕੋਲ ਸਮਾਨ, ਜਿਹੜੀ ਉਹਨਾਂ ਦੀ ਡੈਡ ਬੋਡੀ ਆ ਉਹਦੀ ਹਾਲਤ ਇੰਨੀ ਮਾੜੀ ਹੋਈ ਸੀ, ਉਹ ਕੱਢਿਓ ਨਹੀਂ ਗਈ ਉਹਨਾਂ ਦੇ ਕੋਲੋਂ। ਤੇ ਜਿਹੜੇ ਇਹ ਤੇ ਹਾਂ ਜੀ, ਇਹ ਦੂਜਾ ਇਹ ਆ ਵੀ ਸਾਡੇ ਡਰਾਈਵਰ ਅਫੀਮ ਵੀ ਖਾਂਦੇ ਨੇ, ਅਫੀਮ ਖਾ ਕੇ ਇੱਥੇ ਉਹ ਦੇਖੋ ਜਿਹੜਾ ਬੰਦਾ ਡਰੱਗ ਲੈਂਦਾ ਹੁਣ ਅਫੀਮ ਖਾ ਕੇ ਕਰਦੇ ਨੇ। ਮੈਂ ਇਹਨਾਂ ਨੂੰ ਬੇਨਤੀ ਉਹ ਕਰਦਾ ਵੀ ਵੀਰ ਜੀ ਸੁਧਰ ਜਾਓ ਤੁਸੀਂ, ਜੇ ਨਾ ਸੁਧਰੇ ਉਹ ਪੰਜਾਬੀਆਂ ਦਾ ਡਾਟਾ ਉਹਨਾਂ ਦੇ ਕੋਲ ਜਿੰਨੇ ਐਕਸੀਡੈਂਟ ਕਰਦੇ ਪਏ ਆ, ਅਸੀਂ ਫਲਾਣਾ ਸਿੰਘ ਮਰ ਗਿਆ, ਫਲਾਣਾ ਸਿੰਘ ਦਾ ਐਕਸੀਡੈਂਟ ਹੋ ਗਿਆ, ਉਹਨੇ ਟ੍ਰੇਨ 'ਚ ਮਾਰਤਾ, ਉਹਨੇ 4 ਮੁੰਡੇ ਮਾਰਤੇ, ਗੋਰਿਆਂ ਦੇ ਹਾਕੀ ਉਹਦੇ ਫੁੱਟਬਾਲ ਦੇ ਪਲੇਅਰ ਸੀਗੇ, ਉਹ ਵਿਚਾਰੇ ਇੰਟਰਸੈਕਸ਼ਨ ਦੇ ਵਿੱਚ ਉਹਨੇ ਇੰਟਰਸੈਕਸ਼ਨ ਦਾ ਸਾਈਨ ਹੀ ਮਿਸ ਕਰਤਾ। ਮਤਲਬ ਇਹ ਸਾਡੇ ਆਈ ਜਾਣਾ ਉਹਨਾਂ ਦੇ ਕੋਲੇ ਡਾਟਾ, ਫਿਰ ਅਸੀਂ ਪਿੱਟਣਾ ਵੀ ਸਾਨੂੰ ਉਹ ਖੰਡੇ ਨੂੰ ਦੇਖ ਕੇ ਜੀ ਸਕੇਲ ਦੇ ਉੱਪਰ ਕੱਢ ਲੈਂਦੇ ਆ, ਉਹ ਫਿਰ ਇਸੇ ਕਰਕੇ ਕੱਢਦੇ ਨੇ ਭਾਜੀ, ਸਾਡਾ ਡਾਟਾ ਬਹੁਤ ਜਾਂਦਾ ਉਹਨਾਂ ਦੇ ਕੋਲੇ। ਨਹੀਂ ਤਾਂ ਇਹੀ ਬੇਨਤੀ ਆ ਰਾਈਟ, ਤੁਸੀਂ ਬਹੁਤ ਵਧੀਆ ਦੇਖੋ ਗੱਲਾਂ ਤੁਸੀਂ ਸਾਰੀਆਂ ਹੀ ਕਹਿਤੀਆਂ ਸੀ, ਮੈਂ ਤੇ ਹੁਣ ਟਾਈਮ ਹੀ ਖਰਾਬ ਕਰਦਾ ਪਿਆ। ਤੁਸੀਂ ਸਾਰਾ ਕੁਝ ਕਹਿ ਰਹੇ ਹੋ, ਬਹੁਤ ਵਧੀਆ ਕਮਿਊਨਿਟੀ ਨੂੰ ਐਜੂਕੇਟ ਕਰਦੇ ਆ। ਥੋੜਾ ਰਮਨਵੀਰ ਜੀ ਆਪਾਂ ਐਂ ਵੀ ਕਰੀਏ, ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ
ਇਹ ਇੱਕ ਜਦੋਂ ਆਪਾਂ ਜਾਂਦੇ ਆ ਉੱਥੇ ਵੀ ਇੱਕ ਲੈਕਚਰ ਰੱਖੀਏ ਵੀ, ਕਿਉਂਕਿ ਆਪਣੀ ਕਮਿਊਨਿਟੀ ਹੈਗੀ ਉਹ ਜ਼ਿਆਦਾ ਟਰੱਕਿੰਗ ਦੀ ਆ। ਜਦੋਂ ਸੰਡੇ ਨੂੰ ਗੁਰਦੁਆਰਾ ਸਾਹਿਬ ਜਾਂਦੇ ਆ ਵੀ ਉੱਥੇ ਵੀ ਇੱਕ ਲੈਕਚਰ ਜ਼ਰੂਰ ਰੱਖੀਏ, ਕਿਉਂਕਿ ਇੱਕ ਬੰਦਾ ਮਰਦਾ ਹੈ ਨਾ ਐਕਸੀਡੈਂਟ ਦੇ ਵਿੱਚ, ਸਾਡੇ 50 ਬੰਦਿਆਂ ਨੂੰ ਉਹ ਹਲਟ ਕਰਦਾ, 50 ਬੰਦੇ ਉਹਦੇ ਉੱਤੇ ਡਿਪੈਂਡੈਂਟ ਹੁੰਦੇ ਨੇ। ਜੀ ਥੈਂਕ ਯੂ ਮਿਹਰਬਾਨੀ ਜੀ। ਨੋ ਬਿਲਕੁਲ ਜੀ ਬਿਲਕੁਲ। ਤੁਸੀਂ ਜਿੱਥੇ ਵੀ ਤੁਸੀਂ ਕੁਝ ਵੀ ਆਰਗੇਨਾਈਜ਼ ਕਰਨਾ ਚਾਹੁੰਦੇ, ਕੋਈ ਵੀ ਜਣਾ ਆਰਗੇਨਾਈਜ਼ ਕਰਨਾ ਚਾਹੁੰਦੇ, ਅਸੀਂ ਜਿੱਥੇ ਤੱਕ ਸਾਡੀ ਪਹੁੰਚ ਹੋਗੀ ਪਹੁੰਚ ਕਰਾਂਗੇ, ਜਿੱਥੇ ਸਾਨੂੰ ਆਉਣ ਦੀ ਲੋੜ ਪਊਗੀ ਆਵਾਂਗੇ। ਬਿਲਕੁਲ ਤੁਸੀਂ ਇਹ ਸਹੀ ਗੱਲ ਕਹੀ ਆ। ਔਰ ਬਾਕੀ ਰਾਜਕਰਨ ਸਾਰੀ ਜਿਹੜੀ ਗੱਲ ਆ ਨਾ, ਸਾਰੀ ਗੱਲ ਆਣ ਕੇ ਖੜਦੀ ਆ ਕਿ ਮੈਂ ਇੱਕ ਗੱਲ ਕਰਦਾ ਕਿ ਠੀਕ ਆ, ਮੰਨ ਲਿਆ ਕਿ ਡਰਾਈਵਰ ਗਲਤ ਟ੍ਰੇਨਿੰਗ ਲੈ ਕੇ ਆਇਆ, ਮੈਂ ਮੰਨ ਲਿਆ ਸਾਰਾ ਕੁਛ ਹੈ, ਠੀਕ ਹੈ ਨਾ। ਕੰਪਨੀ ਤਾਂ ਸਾਡੀ ਆ ਨਾ ਜਿਹੜੀ ਹਾਇਰ ਕਰ ਰਹੀ ਆ, ਕੰਪਨੀ ਤਾਂ ਅਸੀਂ ਚਲਾਉਂਦੇ ਆ ਨਾ। ਅਸੀਂ ਜਿਹੜੀਆਂ ਕੰਪਨੀਆਂ ਦੇ ਵਿੱਚ ਲੋਕੀ 2 ਸਾਲ 4 ਸਾਲ 5 ਸਾਲ 7 ਸਾਲ ਦੀ ਕੰਪਨੀ ਖੋਲ ਕੇ ਬੈਠੇ ਆ, ਉਹ ਕਿਉਂ ਹਾਇਰ ਕਰ ਰਹੇ ਆ? ਕਿਉਂ ਨਹੀਂ ਉਸ ਡਰਾਈਵਰ ਦਾ ਰੋਡ ਟੈਸਟ ਲਿਆ ਜਾਂਦਾ? ਕੋਈ ਕਿਉਂ ਨਹੀਂ ਉਸ ਡਰਾਈਵਰ ਨੂੰ ਰਿਕੁਆਇਰਮੈਂਟ ਕਿਉਂ ਨਹੀਂ ਗਈ? ਮੇਰੇ ਖਿਆਲ ਦੇ ਵਿੱਚ ਜਿੱਦਾਂ ਕਿ ਗੱਲ ਅੱਜ ਕੱਲ੍ਹ ਸੁਣਨ ਨੂੰ ਮਿਲ ਰਹੀ ਹੈ ਕਿ 2-3 ਮਹੀਨਿਆਂ ਦੇ ਵਿੱਚ ਲਾਇਸੈਂਸ ਲੈਂਦੇ ਆ। ਕਾਰ ਦਾ ਲਾਇਸੈਂਸ ਤਾਂ ਐਵੇਂ ਕਹਿ ਲਓ ਵੀ ਮਤਲਬ ਕਿ ਉਹ ਵੀ ਧੋਖੇ ਨਾਲ ਲਿਆ ਜਾਂਦਾ, ਟਰੱਕ ਦਾ ਲਾਇਸੈਂਸ ਵੀ ਧੋਖੇ ਨਾਲ ਲਿਆ ਜਾਂਦਾ। ਉਸ ਤੋਂ ਬਾਅਦ ਕੰਪਨੀ ਆਉਂਦੀ ਆ, ਕੰਪਨੀ ਆਉਂਦਿਆਂ ਨੂੰ ਖਾ ਦੇਣੀ 60 ਸੈਂਟ ਦੇ ਕੇ ਚੜਾ ਦਿੰਦੀ ਆ, ਠੀਕ ਆ। ਕਿਸੇ ਡਰਾਈਵਰ ਦੇ ਨਾਲ ਇੱਕ ਡਰਾਈਵਰ ਨਾਲ 2 ਗੇੜੇ ਲਾਏ, 3 ਲਾਏ, ਮਹੀਨੇ 2 ਮਹੀਨੇ ਬਾਅਦ ਉਹ ਆਣ ਕੇ ਕਹਿੰਦੇ ਜੀ ਮੈਨੂੰ ਤਾਂ ਜੀ ਇਕੱਲੇ ਨੂੰ ਟਰੱਕ ਚਾਹੀਦਾ, ਇਕੱਲਾ ਟਰੱਕ ਚਲਾਉਣ ਲੱਗਦਾ, ਠੀਕ ਆ। 4 ਮਹੀਨੇ ਇਕੱਲਾ ਟਰੱਕ ਚਲਾਉਂਦਾ, ਉਸ ਤੋਂ ਬਾਅਦ ਉਹ ਜਾ ਕੇ ਆਪਣਾ ਟਰੱਕ ਲੈ ਲੈਂਦਾ, ਠੀਕ ਹੈ ਨਾ। ਇਹ ਤਾਂ ਪ੍ਰੋਸੈਸ ਬਣ ਚੁੱਕਾ ਆ, ਠੀਕ ਹੈ ਨਾ। ਅਸੀਂ ਜਿਹੜਾ ਰੈਗੂਲਰ ਜਿਹੜਾ ਕੰਮ ਸੀਗਾ ਉਹ ਪਹਿਲਾਂ ਸੀਗਾ, ਲੋਕੀ 2-3-4 ਸਾਲ ਟਰੱਕ ਚਲਾਉਂਦੇ ਸੀਗੇ, ਜਿੰਨੀ ਦੇਰ ਤੱਕ ਉਹ ਵਿੱਚ ਪੂਰੇ ਐਡਜਸਟ ਨਹੀਂ ਸੀ ਹੁੰਦੇ, ਜਿੰਨੀ ਦੇਰ ਤੱਕ ਪੂਰੇ ਸਮਝਦੇ ਨਹੀਂ ਸੀ, ਉਨੀ ਦੇਰ ਤੱਕ ਉਹ ਗਾਂਹ ਮੂਵ ਨਹੀਂ ਸੀ ਕਰਦੇ ਲੋਕੀ ਪਹਿਲਾਂ ਕਿ ਮੈਂ ਟਰੱਕ ਆਪਣਾ ਲੈਣਾ ਹੈ ਜਾਂ ਮੈਂ ਸੋਲੋ ਚਲਾਉਣਾ ਹੈ। ਕੰਪਨੀਆਂ ਅਲਾਓ ਹੀ ਨਹੀਂ ਸੀ ਕਰਦੀਆਂ ਸੋਲੋ ਚਲਾਉਣ ਨੂੰ। ਸਾਲ ਸੋਲੋ ਨਹੀਂ ਸੀ ਚਲਾ ਸਕਦੇ ਤੁਸੀਂ। ਜਦੋਂ ਪਹਿਲਾਂ ਅਸੀਂ ਕੰਮ ਸ਼ੁਰੂ ਕੀਤੇ ਉਦੋਂ ਸਾਲ 2-2 ਸਾਲ ਤੁਹਾਨੂੰ ਸੋਲੋ 'ਚ ਜਾਣ ਹੀ ਨਹੀਂ ਸੀ ਦਿੰਦੇ ਦੋ ਜੀ। ਆਪਣੇ ਨਾਲ ਜੁੜੇ ਨੇ ਚਰਨਜੀਤ ਸੋਹਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਗੱਲਾਂ ਤਾਂ ਬਹੁਤ ਭਰਾਵਾਂ ਨੇ ਬਹੁਤ ਵਧੀਆ ਕੀਤੀਆਂ ਜੀ, ਤੇ ਜਿਹੜੇ ਹੁਣ ਮੈਂ ਆਪਣਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਕਰਾਂ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਗਿਣਤੀ ਦੇ ਵਿੱਚੋਂ ਮੈਂ ਪੁਰਾਣੇ ਡਰਾਈਵਰਾਂ ਦੇ ਵਿੱਚੋਂ ਆ। 70 ਦਾ ਟਰੱਕ ਚਲਾਉਣਾ, 1977 ਦਾ। ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਕੋਈ ਨੇੜੇ ਤੇੜੇ ਵੀ ਹੋਊਗਾ। ਤੇ ਮੀਲ ਜੇ ਦੱਸਾਂ ਤਾਂ 4.7 ਮਿਲੀਅਨ ਮਾਈਲ ਤੇ ਵਾਹ ਜੀ। 10 ਟਰੱਕ ਮੈਂ ਅੱਜ ਵੀ ਮੈਂ ਰੋਡ ਤੇ ਹੁੰਦਾ ਆ, ਆਪਣੇ ਸਾਡੇ ਜਦੋਂ ਫਿਕਸ ਰੂਟ ਤੇ ਕਿਸੇ ਤੇ ਹੈਗਾ ਆ ਜੀ। 10 ਟਰੱਕ ਰੋਡ ਤੇ ਦੇਖਾਂ ਤੇ ਜਿਨ੍ਹਾਂ ਦੇ ਵਿੱਚੋਂ 8 ਜਿਹੜੇ ਆ ਅਨਸੇਫ ਚੱਲਦੇ ਆ। 2 ਉਹਨਾਂ ਦੇ ਵਿੱਚੋਂ ਕਈ ਵਾਰੀ ਕੈਨੇਡੀਅਨ ਹੁੰਦੇ ਆ, ਦੇ ਆਰ ਨੰਬਰ 1। ਆਹ ਗੱਲ ਮੈਂ ਬਹੁਤ ਸਹਿਮਤ ਹਾਂ ਵੀ ਤੁਸੀਂ ਜਿਹੜਾ ਆ ਕੁਛ ਵੀ ਹੋ ਜਾਵੇ ਰਮਨ, ਕਾਰ ਵਾਲਾ ਜਿਹੜਾ ਆ ਪਹਿਲਾਂ ਮਿਨੀਮਮ 2 ਸਾਲ ਪਹਿਲਾਂ ਕਾਰ ਦਾ ਹੀ ਲਾਇਸੈਂਸ ਚਾਹੀਦਾ ਆ। ਇਹ ਜਿਹੜਾ ਲਾਅ ਆ, ਜਿੱਥੇ ਵੀ ਸਾਈਨ ਕਰਾਉਣੇ ਆ, ਜਿੱਥੇ ਵੀ ਪਟੀਸ਼ਨ ਪਾਉਣੀ ਆ, ਦੱਸੋ, ਵਹੀ ਤੁਹਾਡੇ ਨਾਲ ਖੜੇ ਆ, ਜੋ ਕੁਛ ਕਹੋਗੇ। ਹੁਣ ਮੇਰੇ ਕੋਲ ਟਰੱਕ ਆ 63 ਮਾਈਲ ਤੇ ਉੱਤੇ ਵੱਜਰੇ ਹੀ ਵੱਜੀ ਜਾਂਦਾ, ਉਹ ਆਪਣੇ ਆਪ ਬ੍ਰੇਕ ਲਾਉਂਦਾ ਜੇ ਮੈਂ ਕਿਸੇ ਦੇ ਨੇੜੇ ਵੀ ਜਾਣਾ ਤਾਂ। ਕੋਈ ਮੇਰੇ ਮੋਹਰੇ ਲਾ ਕੇ, ਜਦੋਂ ਮੈਂ ਆਪਣੇ ਲਈ ਫਾਸਲਾ ਛੱਡਿਆ ਆ 150 ਫੁੱਟ ਤੋਂ ਵੀ ਜ਼ਿਆਦਾ ਦਾ, ਤਾਂ ਕਾਰਾਂ ਲਿਆ ਕੇ ਵਿੱਚ ਵੜੀ ਜਾਂਦੇ ਆ। ਕਾਰਾਂ ਬੜੀ ਜਾਂਦੀਆਂ ਮੱਲੋ ਮੱਲੀ, ਉਹ ਦੇਖਦੀਆਂ ਵੀ ਰੂਮ ਆ ਬੜਾ। ਉਸ ਟਰੱਕ ਸਾਡਾ ਇਹ ਨਹੀਂ ਸੋਚਦੇ ਵੀ ਸਾਨੂੰ ਕਿੰਨੀ ਕੰਨ ਖਾਂਦਾ ਸਾਡਾ ਇਹ ਬਜ਼ਰ ਬੰਦ ਨਹੀਂ ਹੋ ਸਕਦਾ। ਇਹ ਜਿਹੜੇ ਆ ਡਰਾਈਵਰ ਵੀ ਕਹਿੰਦੇ ਆ ਜੀ ਸਾਨੂੰ ਉਹ ਟਰੱਕ ਨਹੀਂ ਸਾਨੂੰ ਚਾਹੀਦਾ ਜਿਹਦੇ ਵਿੱਚ ਸੀਟੀਆਂ ਵੱਜਦੀਆਂ। ਤੇ ਸੋ ਬਿਲਕੁਲ ਜਿਹੜੀ ਆ ਨਾ ਆਪਾਂ ਨੂੰ ਬਹੁਤੇ ਜਿਹੜਾ ਜੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾ ਕੇ ਦੱਸਦੇ ਆ, ਜੇ ਮੈਂ ਬੋਲੂੰਗਾ ਤਾਂ ਮੈਂ ਹੀ ਮਾੜਾ ਬਣਨਾ। ਸੋ ਦੇਅਰਫੋਰ ਜਿਹੜੀ ਆ ਤੁਸੀਂ ਜਿੰਨਾ ਵੀ ਜ਼ੋਰ ਲੱਗਦਾ ਆ ਇਹਨਾਂ ਨੂੰ ਲਾਇਸੈਂਸ ਨਾ ਲੈਣ ਦਿਓ, ਲਾਇਸੈਂਸ ਤੋਂ ਰੋਕੋ। ਜੇ ਸਕੂਲਾਂ ਵਾਲਿਆਂ ਤੇ ਵੀ ਦਬਾਅ, ਇਹਨਾਂ ਤੇ ਵੀ ਜ਼ੋਰ ਪਾਓ। ਸੋ ਜਿਹੜੀ ਜੜ ਆ, ਜੇ ਜੜ ਤੇ ਜਿੱਦਾਂ ਵੀ ਠੀਕ ਕਰਾਂਗੇ ਤਾਂ ਗੱਲ ਬਣਨੀ ਆ, ਅਦਰਵਾਈਜ਼ ਆਲਰੇਡੀ ਵਿਗੜੀ ਹੋਈ ਆ, ਬਹੁਤ ਜ਼ਿਆਦਾ ਵਿਗੜੀ ਹੋਈ ਆ, ਤੇ ਗਿਣਤੀ ਜਿਹੜੀ ਮਰਨ ਵਾਲਿਆਂ ਦੀ ਵਧੂਗੀ। ਸੋ ਇਹ ਤੁਹਾਨੂੰ ਮੈਂ ਬਹੁਤਾ ਟਾਈਮ ਨਹੀਂ ਤੁਹਾਡਾ ਲੈਣਾ ਚਾਹੁੰਦਾ, ਪਰ ਇਹ ਤਾਂ ਜਾਂ ਤਾਂ ਇਹਦਾ ਘੰਟਾ ਪ੍ਰੋਗਰਾਮ ਹੋ ਸਕਦਾ ਆ ਵੀ ਜੋ ਕੁਛ ਅਸੀਂ ਰੋਜ਼ ਦੇਖਦੇ ਹਾਂ। ਤੇ ਜੇ ਇਹ ਵੀ ਗੱਲ ਠੀਕ ਆ ਵੀ ਉਹ ਤੁਹਾਡੇ ਵੱਲ ਨੂੰ
ਜੇ ਉਹਨਾਂ ਨੂੰ ਮਾੜਾ ਜਿਹਾ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਨੂੰ ਲੜਨ ਨੂੰ ਫਿਰਦੇ ਆ ਭਈ ਉਹ ਤਾਂ ਸਿਰਫ ਜਿੱਦਾਂ ਸਾਡੀ ਚਿੱਟੀ ਦਾੜੀ ਦੇਖ ਕੇ ਥੋੜਾ ਜਿਹਾ ਰਿਸਪੈਕਟ ਕਈ ਦੇ ਜਾਂਦੇ ਆ, ਕਈ ਬਹੁਤ ਹੀ ਚੰਗੇ ਆ। ਉਹ ਆਖਦੇ ਥੈਂਕ ਯੂ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਪਰ ਰਮਨ ਰੋਜ਼ ਮੈਂ ਵੀ ਫੋਨ ਕਰਨਾ ਪਸੰਦ ਨਹੀਂ ਕਰਦਾ ਹੈਗਾ, ਪਰ ਇਹ ਜਿੱਦਾਂ ਬਾਈ ਗਰੇਵਾਲ ਨੇ ਕਿਹਾ ਵੀ ਮੈਂ ਪਰਿਵਾਰ ਨੂੰ ਵੀ ਕਿਹਾ ਵੀ ਆਪਣੀ ਕਾਰ ਬਚਾ ਕੇ ਚਲਾਇਓ, ਇਹ ਤਾਂ ਬਹੁਤ ਕੰਮ ਖਰਾਬ ਆ। ਇੱਕ ਬਾਈ ਨੇ ਜਿਹੜੇ ਕਿਹਾ ਭਾਈ ਸਾਹਿਬ ਨੇ ਬਈ ਇਹ ਜਿਹੜਾ ਸਾਡਾ ਡਾਟਾ ਰੱਖ ਰਹੇ ਆ, ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਇਹਨਾਂ ਨੇ ਉਦੋਂ ਉਲਟੇ ਹੀ ਕੁਐਸਚਨ ਪੁੱਛਣੇ ਆ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਹੈਗਾ। ਸੋ ਐਨੀਵੇ ਮੈਂ ਤੁਹਾਡਾ ਬਹੁਤ ਜ਼ਿਆਦਾ ਹੋਰ ਟਾਈਮ ਨਹੀਂ ਲੈਣਾ ਚਾਹੁੰਦਾ, ਪਰ ਜ਼ਿਆਦਾ ਕਿਤੇ ਬਹਿ ਕੇ ਜਿਹਨੂੰ ਚੰਗੀ ਤਰ੍ਹਾਂ ਗੱਲਬਾਤ ਕਰੋ। ਜਿਹੜਾ ਇੱਥੇ ਜਿਹੜੀ ਆ ਬਈ ਟਰੱਕਿੰਗ ਜਿਹੜੀ ਆ, ਟਰੱਕਿੰਗ ਇਹਨੂੰ ਤਾਂ ਖੇਲ ਸਮਝਦੇ ਆ, ਇਹ ਤਾਂ ਖਿਡੌਣਾ ਸਮਝਦੇ ਇਹਨੂੰ। ਜਿੱਦਾਂ ਟੋਏ ਹੁੰਦਾ ਆ, ਟੋਏ ਵਾਂਗਰ ਜਿੱਦਾਂ ਵੀ ਲਈ ਇੱਦਾਂ ਮੋੜਾਂ ਤੋਂ ਮੋੜਦੇ ਆ। ਉਹ ਤੋਂ ਵੀ ਜ਼ਿਆਦਾ ਹੋ ਗਿਆ ਭਾਜੀ, ਹੁਣ ਤਾਂ ਉਹ ਤੋਂ ਵੀ ਜ਼ਿਆਦਾ ਅੱਗੇ ਤੱਕ ਲੰਘ ਗਿਆ। ਟੋਏ ਨੂੰ ਤਾਂ ਫਿਰ ਵੀ ਮਤਲਬ ਕਿ ਬੰਦਾ ਧਿਆਨ ਨਾਲ ਰੱਖਦਾ, ਇਹ ਤਾਂ ਬਿਲਕੁਲ ਹੀ ਹੱਦ ਪਾਰ ਕਰ ਗਿਆ ਕੰਮ ਜਿਹੜਾ ਆ। ਔਰ ਬਿਲਕੁਲ ਡੈਫੀਨੇਟਲੀ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਬਿਲਕੁਲ ਸਹੀ ਆ। ਔਰ ਜੋ ਵੀ ਇਸ ਵੇਲੇ ਦੇਖੋ ਗੱਲ ਇਹ ਆਉਂਦੀ ਆ ਕਿ ਜਿੰਨੇ ਵੀ ਲੋਕੀ ਇਸ ਵੇਲੇ ਕੰਮ ਕਰ ਰਹੇ ਆ, ਜੋ ਵੀ ਕੁਝ ਹੋ ਰਿਹਾ ਆ, ਬੰਦਿਆਂ ਨੂੰ ਇੰਨੀ ਗੱਲ ਸਮਝਣੀ ਚਾਹੀਦੀ ਆ ਕਿ ਐਟਲੀਸਟ ਕਿਸੇ ਦਾ ਪਰਿਵਾਰ ਦੀ ਤਾਂ ਨਾ ਸੋਚੋ, ਲੇਕਿਨ ਆਪਣੇ ਪਰਿਵਾਰ ਦੀ ਤਾਂ ਸੋਚੋ ਯਾਰ। ਤੁਹਾਡਾ ਪਰਿਵਾਰ ਆ, ਤੁਸੀਂ ਹੁਣ ਪਿੱਛੇ ਕਿੱਦਾਂ ਹੁਣ ਜਿਹੜਾ ਆਪਣਾ ਆਹ ਫ੍ਰਿਜ਼ਨੋ ਵਾਲਾ ਮੁੰਡੇ ਦਾ ਜਿਹੜਾ ਐਕਸੀਡੈਂਟ ਹੋਇਆ ਆ, ਆਈ ਮੀਨ ਉਹਦੀ ਫੈਮਿਲੀ ਇੱਥੇ ਨਹੀਂ ਹੈਗੀ, ਉਹ ਆਪਣਾ ਵਰਕ ਪਰਮਿਟ ਤੇ ਸੀਗਾ। ਹੁਣ ਕਿੱਦਾਂ ਸਿਚੁਏਸ਼ਨ ਹੈਂਡਲ ਹੋਣੀ ਆ, ਪਿੱਛੇ ਮਾਂ ਪਿਓ ਆ, ਆਈ ਡੋਂਟ ਨੋ ਉਹਨਾਂ ਦਾ ਕੀ ਬਣੂਗਾ, ਕਿੱਦਾਂ ਬਣੂਗਾ ਸਾਰਾ ਕੁਝ ਜਿਹੜਾ ਆ। ਉਹ ਇੱਕ ਬਹੁਤ ਲੰਮਾ ਚੌੜਾ ਜਿਹੜਾ ਸਿਸਟਮ ਜਿਹਾ ਤੁਹਾਡਾ ਹਿਲ ਜਾਂਦਾ ਆ। ਯਾਰ ਪਲੀਜ਼ ਸ਼ਰਮ ਕਰੋ ਯਾਰ, ਕੁਛ ਤਾਂ ਸੋਚੋ ਨਾ ਗੱਲ ਕਰਨ ਲੱਗੇ। ਟਰੱਕਿੰਗ ਨੇ ਆਪਾਂ ਜਦੋਂ ਆਏ ਸੀਗੇ ਆਪਣੀ ਕਮਿਊਨਿਟੀ ਨੂੰ ਸਹਾਰਾ ਦਿੱਤਾ, ਮੌਕਾ ਦਿੱਤਾ ਵੀ ਆਪਾਂ ਇੱਥੇ ਪੈਰ ਲਾ ਸਕੀਏ। ਹੁਣ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਹੁਣ ਪੈਰ ਲੱਗਣੇ ਸ਼ੁਰੂ ਹੋ ਗਏ ਤਾਂ ਆਪਾਂ ਉਸ ਦੀ ਕੇਅਰ ਕਰਨੀ ਬੰਦ ਕਰ ਦਈਏ। ਜਿਸ ਇੰਡਸਟਰੀ ਨੇ ਤੁਹਾਨੂੰ ਇੱਥੇ ਤੱਕ ਲੈ ਕੇ ਆਂਦਾ, ਉਸ ਇੰਡਸਟਰੀ ਦਾ ਬੇੜਾ ਗਰਕ ਨਾ ਕੀਤਾ ਜਾਵੇ। ਇਹ ਜਿਹੜੀ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਦਿਓ, ਇਹ ਨਹੀਂ ਤਾਂ ਕੰਮ ਖਰਾਬ ਹੁੰਦਾ ਜਾਣਾ ਆ। ਅਤੇ ਹੌਲੀ ਹੌਲੀ ਜਿੰਨੇ ਜ਼ਿਆਦਾ ਕਾਨੂੰਨ ਸਖਤ ਹੁੰਦੇ ਆ, ਫਿਰ ਆਪਾਂ ਰੋਣਾ ਆ ਵੀ ਸਾਡੇ ਨਾਲ ਸਖਤੀਆਂ, ਸਾਡੇ ਨਾਲ ਇਹ ਕਰਤਾ, ਸਾਡੇ ਨਾਲ ਉਹ ਕਰਤਾ, ਅਤੇ ਫਿਰ ਇਵੈਂਚੁਅਲੀ ਉਹਨਾਂ ਨੇ ਡਾਟਾ ਕੱਢ ਕੇ ਦਿਖਾ ਦੇਣਾ, ਆਹ ਦੇਖੋ ਜੀ ਤੁਹਾਡੇ ਆਹ ਸੀਗੇ, ਇੱਦਾਂ ਕਰਦੇ ਸੀ ਤੁਸੀਂ, ਤਾਂ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਕੁਝ ਕੁ ਥੋੜ੍ਹੇ ਜਿਹੇ ਹੋਰ ਕਾਲਰਸ ਆਪਾਂ ਲੈਣੇ ਆ, ਬਹੁਤੇ ਕਾਲ ਜਿਹੜੀਆਂ ਹੁਣ ਨਹੀਂ ਲੈ ਸਕਾਂਗੇ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ। ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਭਾਈਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਹ ਮੁੱਕ ਦੀ ਗੱਲ ਇਹ ਵੀ ਆਪਣੇ ਮਨ ਨੂੰ ਸਮਝਾਉਣਾ ਪੈਣਾ, ਮਨ ਨੂੰ ਸੰਤੁਸ਼ਟੀ ਆ, ਸਾਰਾ ਕੁਝ ਹੀ ਆ। ਮੈਂ 2000 ਦਾ ਟਰੱਕ ਚਲਾਉਣਾ, 60 ਤੋਂ ਉੱਪਰ ਮੇਰੀ ਏਜ ਆ। ਮੇਰੀ ਇੰਸ਼ੋਰੈਂਸ ਭਾਜੀ $620 ਆ। 15 ਮਾਡਲ ਟਰੱਕ ਆ, 18 ਮਾਡਲ ਟ੍ਰੇਲਰ ਆ, ਇੱਕ 22 ਮਾਡਲ ਰੀਫਰ ਆ। ਦੇਖੋ ਜਿਹੜੇ ਬੰਦੇ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸ ਤਰ੍ਹਾਂ ਅਫੋਰਡ ਕਰਦੇ। ਮੈਂ ਇੱਕ ਬੰਦੇ ਨੂੰ ਜਾਣਦਾ, ਮੁੰਡੇ ਨੂੰ 50 ਲੱਖ ਰੁਪਈਆ ਲਾ ਕੇ ਉਹਦੇ ਬਾਪੂ ਨੇ ਨੂੰ ਇੱਥੇ ਭੇਜਿਆ। 2 ਸਾਲ ਬਾਅਦ ਰਾਜ ਧੱਕੇ ਧੁੱਕੇ ਖਾ ਕੇ ਇੱਥੇ ਆਇਆ। 2 ਸਾਲ ਉਹਨੇ ਸਟੋਰਾਂ ਦੇ ਕੰਮ ਕਰਕੇ ਚਲੋ ਪੈਸੇ ਜੋੜ ਕੇ ਕਿਸੇ ਲਾਇਸੈਂਸ ਲੈ ਲਿਆ, ਲਾਇਸੈਂਸ ਲੈ ਕੇ ਟਰੱਕ ਚਲਾਉਣ ਲੱਗ ਪਿਆ ਕਿਸੇ ਦਾ। ਉਹਦੇ 2-3 ਟਰੱਕ ਸੀ, ਆਪ ਉਹ ਕੰਟੇਨਰ ਦਾ ਕੰਮ ਕਰਦਾ, ਇੱਕ ਲੌਂਗ ਤੇ, ਉਹ ਲੌਂਗ ਤੇ ਚਲਾਉਣ ਲੱਗ ਪਿਆ। ਉਹਨੇ ਜੀ ਆਪਣਾ ਕਰ ਕਰਾ ਕਹਿੰਦਾ ਤੂੰ ਹੀ ਰੱਖ ਲੈ ਟਰੱਕ, ਤੂੰ ਪੇਮੈਂਟਾਂ ਦੇਈ ਜਾ। ਮੈਂ ਕਿਹਾ ਠੀਕ ਆ, ਮੈਨੂੰ ਪਹਿਲਾਂ ਦੱਸਿਆ ਹੀ ਨਾ। ਫਿਰ ਕਹਿੰਦਾ ਮੈਂ $2500 ਦੀ ਪੇਮੈਂਟ ਹੈ, ਮੈਂ ਟਰੱਕ ਦੇ 2 ਸਾਲ ਹੋ ਗਿਆ ਰੱਖ ਲਿਆ ਸੀਗਾ। ਅਤੇ ਮੈਂ ਕਿਹਾ ਇੰਸ਼ੋਰੈਂਸ, ਕਹਿੰਦਾ ਉਹ ਮੇਰੇ 3 ਟਿਕਟਾਂ ਸੀਗਾ ਬਾਈ ਜੀ ਦੇ ਨਾਲ, ਇੰਸ਼ੋਰੈਂਸ 2500 ਇੰਸ਼ੋਰੈਂਸ ਸੀ, ਰੀਫਰ ਦਾ 1500 ਲਾ ਲਓ। ਮਤਲਬ ਉਹ ਬੰਦੇ ਦਾ ਲਾ ਲਓ ਵੀ 6,500 ਰੇਟ ਹੋ ਗਿਆ, ਪਲੱਸ ਡਰਾਈਵਰ ਦੀ ਤਨਖਾਹ, ਇੰਸ਼ੋਰੈਂਸ ਜੋ ਵੀ ਕਰ ਕਰਾ ਕੇ। ਉਦੋਂ ਬਾਅਦ 'ਚ ਹੁਣ ਆ ਕੇ ਉਹਨੇ ਇੱਕ ਟਰੱਕ ਹੋਰ ਲੈ ਲਿਆ, $30,000 ਜੋੜਿਆ ਉਹਨੇ। ਕਹਿੰਦਾ 1,30,000 ਦਾ ਟਰੱਕ ਮੈਂ ਹੋਰ ਲੈ ਲਿਆ। ਉਹਦਾ 30,000 ਡਾਊਨ ਦੇ ਕੇ 1 ਲੱਖ ਦਾ ਮੈਂ ਲੋਨ ਕਰਾ ਲਿਆ। ਕਹਿੰਦਾ ਲੋਨ ਕਰਾ ਕੇ ਕਹਿੰਦਾ ਮੇਰਾ $3,100 ਪੇਮੈਂਟ ਆ ਮੰਥਲੀ। ਹੁਣ ਇੰਸ਼ੋਰੈਂਸ ਦੀ ਗੱਲ ਆ ਗਈ, ਕਹਿੰਦਾ $4,500 ਮੇਰੀ ਇੰਸ਼ੋਰੈਂਸ ਆ। ਡਰਾਈਵਰ, ਮੈਂ ਕਿਹਾ ਡਰਾਈਵਰ ਕਹਿੰਦਾ 70 ਸੈਂਟ ਮੈਂ ਦਿੰਦਾ ਡਰਾਈਵਰ ਨੂੰ ਪੇ ਕਰਦਾ। ਹੁਣ ਤੁਸੀਂ ਜੋੜੀ ਜਾਓ ਭਾਈ, ਜਿਹੜੇ ਬੰਦੇ ਦਾ 10,000 ਦਾ ਖਰਚਾ ਹੈ, ਮੋਟਾ ਹੋ ਗਿਆ, ਇੱਕ ਟਰੱਕ ਆਪ ਚਲਾਉਂਦਾ। ਮੈਂ ਕਿਹਾ ਡਰਾਈਵਰ ਕਿੱਥੇ? ਉਹ ਪਿੰਡ। ਮੈਂ ਕਿਹਾ ਪਿੰਡ ਕਿਹੜੇ? ਉਹ ਕਹਿੰਦਾ ਮੈਂ ਇੰਸ਼ੋਰੈਂਸ ਕਰਾਉਣੀ ਹੈ, ਪਿੰਡ ਗਿਆ ਕੱਲ੍ਹ ਦਾ, ਤਾਂ ਉਹ ਅਜੇ ਆਇਆ ਨਹੀਂ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ, ਇੰਨਾ ਖਰਚਾ ਕਰਕੇ, ਸਾਰਾ ਅਜੇ ਕੋਈ ਪੇਪਰ ਵਰਕ ਕੋਲ ਨਹੀਂ ਗਾ, ਨਵੀਂ ਮਟੀਰੀਅਲ ਜਿਹੜੀ ਚੱਕ ਕੇ ਵੇਖੋ ਵੇਖੀ ਕਰੀ ਜਾਂਦੇ ਆ। ਅਸੀਂ ਹੁਣ ਪਾਗਲ ਤੇ ਹੈ ਨਹੀਂ ਵੀ ਇੱਕੋ ਟਰੱਕ ਲੈ ਕੇ ਇੱਕੋ ਨਾਲ ਹੀ ਆਪਣਾ ਰੋਟੀ ਪਾਣੀ ਚਲਾਈ ਜਾਂਦੇ, ਆਪਣੇ ਖਰਚੇ ਚੱਲੀ ਜਾਂਦੇ। ਵਧੀਆ, ਬਾਬੇ ਦਾ ਸ਼ੁਕਰ ਆ, ਰੈਕਟ ਕਲੀਨ ਆ, ਸਾਰਾ ਕੁਝ ਕਲੀਨ ਆ। ਉਹ ਬੰਦਾ ਜਿਹੜਾ ਕੱਲ ਨੂੰ ਬੈਂਕ ਕਰਪਸ਼ਨ ਨਹੀਂ ਕਰੂਗਾ ਕੀ ਕਰੂਗਾ? ਲੋਕਾਂ ਨੂੰ ਮਾਰੂਗਾ ਨਹੀਂ, ਕੀ ਕਰੂਗਾ?
ਇਹ ਜਿਹੜੀ ਗੱਲ ਹੈ ਨਾ, ਤੁਸੀਂ ਜਿਹੜੀ ਗੱਲ ਕਰ ਰਹੇ ਆ, ਅਸੀਂ ਇਹ ਲਿਖਤੀ ਗਰੰਟੀ ਦਿੰਨੇ ਆ ਕਿ ਜੇ ਬੰਦਾ ਇੱਕ ਸਿੰਗਲ ਟਰੱਕ ਚਲਾਉਂਦਾ ਆ ਤੇ ਉਹਦੇ ਬਰਾਬਰ ਤੇ ਬੰਦਾ 4 ਟਰੱਕ ਦੀ ਕੰਪਨੀ ਚਲਾਉਂਦਾ ਆ, ਉਹ ਸੇਮ ਪੈਸੇ ਬਣਾਉਂਦਾ ਆ। ਇਹ ਗੱਲਾਂ ਹੀ ਆ ਕਿ ਜੇ ਇੱਕ ਚਲਾਉਣਾ ਆ ਤੇ ਮੈਨੂੰ 10,000 ਬਣਦਾ ਤੇ ਪੰਜਾਂ ਦਾ 5,000 ਬਣਨਾ, 50,000 ਬਣਨਾ, ਨਹੀਂ, ਉਹਦੇ ਕੰਪੈਰੀਟਿਵਲੀ ਥੱਲੇ ਨੂੰ ਆ ਜਾਂਦਾ ਕੰਮ। ਸੋ ਇਹ ਚੀਜ਼ਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਕਿ ਟਰੱਕ ਵਧਾਉਣ ਦਾ ਮਤਲਬ ਇਹ ਨਹੀਂ ਵੀ ਜੇ ਇੱਕ ਦੇ 2 ਕਰ ਲਏ ਤਾਂ ਇਨਕਮ ਡਬਲ ਹੋ ਗਈ, ਇਨਕਮ ਘਟ ਜਾਂਦੀ ਆ ਜੀ ਜੀ। ਖਰਚਾ ਹੋਰ ਕਈ ਕੁਛ ਜਿਹੜਾ ਉਹ ਵੱਧ ਜਾਂਦਾ, ਲਾਇਬਿਲਿਟੀ ਵੱਧ ਜਾਂਦੀ ਹੈ, ਲਾਇਬਿਲਿਟੀਆਂ ਵੱਧ ਜਾਂਦੀਆਂ ਆ, ਕਈ ਕੁਛ ਜਿਹੜਾ ਆ ਲੌਜਿਸਟਿਕਸ ਜਿਹੜੇ ਉਸ ਦੇ ਵਿੱਚ ਵੱਧ ਜਾਂਦੇ ਆ। ਨਵਦੀਪ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਥੋਂ ਪ੍ਰਿਜਨੋਂ ਤੋਂ ਬੋਲਦਾ। ਮੈਂ 2 ਗੱਲਾਂ ਕਰਨੀਆਂ। ਇੱਕ ਤੇ ਇਹ ਆ ਵੀ ਜਿਹੜੇ ਆਪਾਂ ਪ੍ਰਿਜਨੋਂ 'ਚ ਹੀ ਵੇਖ ਲਈਏ ਵੀ 15-20 ਸਕੂਲ ਖੁੱਲ੍ਹ ਗਏ ਆ ਟਰੱਕ ਡਰਾਈਵਿੰਗ ਦੇ, ਜਿਹੜੇ ਤੁਹਾਨੂੰ ਐਪ ਦੇ ਵਿੱਚ ਬੋਲ ਕੇ ਦੱਸਦੇ ਆ ਕਿ ਤੁਹਾਨੂੰ 20 ਦਿਨਾਂ 'ਚ ਲਾਇਸੈਂਸ ਦੇ ਕੇ ਰੋਡ 'ਤੇ ਚੜ੍ਹ ਦਾਂਗੇ। 20 ਦਿਨਾਂ 'ਚ ਤੁਸੀਂ ਇਹ ਦੱਸ ਦਿਓ ਵੀ ਬੰਦਾ ਕਾਰ ਨਹੀਂ ਸਿੱਖਦਾ, ਇਹ ਟਰੱਕ ਸਿਖਾਉਂਦੇ ਆ। ਨੰਬਰ 2 ਤੇ ਇੱਕ ਜਿਹੜਾ ਆਟੋ ਟਰੱਕ ਆ ਗਿਆ ਵਾ, ਆਟੋ ਟਰੱਕ ਨੇ ਇੰਨੀ ਕੁ ਪ੍ਰੋਬਲਮ ਦੇਤੀ ਆ ਜਿਹਦਾ ਕੋਈ ਹਿਸਾਬ ਹੀ ਨਹੀਂ। ਕਿਉਂ ਮੁੰਡੇ ਚੌਂਕੜੀ ਲਾ ਕੇ ਬਹਿ ਜਾਂਦੇ ਆ, ਗਾੜੀ ਪਹਾੜੀ 'ਤੇ ਟਰੱਕ ਹੌਲੀ ਹੋਵੇ ਨਾ ਹੋਵੇ, ਬਾਅਦ ਚੌਂਕੜੀ ਖੁੱਲਦੀ ਨਹੀਂ, ਟਰੱਕ ਅੱਗੇ ਜਾ ਕੇ ਇੱਥੇ ਵੱਜ ਜਾਂਦਾ, ਠੀਕ ਹੈ ਜੀ, ਤੇ ਟਰੱਕ ਦੀ ਐਕਸੀਡੈਂਟ ਹੋ ਜਾਂਦਾ। ਦੂਜੀ ਗੱਲ, ਜਿਹੜੇ ਆਪਣੇ ਨਵੇਂ ਮੁੰਡੇ ਆਏ ਆ, ਜਿਹੜੇ ਹੁਣ ਇੱਥੇ ਕੰਮ, ਮੈਂ ਵੀ ਚਲੋ ਨਵੇਂ ਜੀ ਉਹਨਾਂ ਦਾ, ਪਰ ਜਿਹੜੇ ਨਵੇਂ ਆਏ ਆ ਉਹ ਕੀ ਕਰਦੇ ਆ ਵੀ ਡਰਾਈਵਰੀ ਕੰਪਨੀ ਕੀ ਕਹਿੰਦੀ ਆ, ਤੁਹਾਨੂੰ 90 ਸੈਂਟ ਦੇਵਾਂਗੇ, ਤੁਹਾਨੂੰ ਡਾਲਰ ਦੇਵਾਂਗੇ ਮੀਲ ਦੇ, ਸਾਡੇ ਨਾਲ ਕੰਮ ਕਰਨ ਆ ਜਾਓ। ਉਹ ਕਰਦੇ ਕਿ 90 ਸੈਂਟ ਲੈ ਕੇ ਉਹਨੇ ਓਨਰ ਨੂੰ ਨਹੀਂ ਪੈਸੇ ਬਚਦੇ ਜਿੰਨੇ ਡਰਾਈਵਰ ਨੂੰ ਬਚ ਜਾਂਦੇ ਆ। ਉਹ ਕਰਦੇ ਆ ਜਾ ਕੇ ਜੀ ਰੇਂਜ ਰੋਵਰ ਕਢਾ ਲਿਆਓ ਜੀ, ਮਰਸੀਡੀਜ਼ ਕਢਾ ਲਿਆਓ ਜੀ, ਉਹ ਗੱਡੀਆਂ ਕਢਾ ਕੇ ਸਾਡੇ ਵਰਗੇ, ਸਾਨੂੰ 10 ਸਾਲ ਹੋ ਗਏ ਆਪਣਾ ਟਰੱਕ ਚਲਾਉਂਦੇ ਨੂੰ, ਅਸੀਂ ਅਜੇ ਤੱਕ ਟੋਇਟਾ ਕੈਮਰੀਆਂ ਚਲਾਉਂਦੇ ਹਾਂ ਤੇ ਸਾਨੂੰ ਗੱਲਾਂ ਕਰਦੇ ਆ, ਲੈ ਅਸੀਂ ਤਾਂ ਡਰਾਈਵਰੀ ਕਰਕੇ ਤੁਹਾਡੇ ਪਿੱਛੋਂ ਆਣ ਕੇ ਇੰਨੀਆਂ ਗੱਡੀਆਂ ਨੇ, ਤੁਸੀਂ ਕੀ ਕੀਤਾ ਇੱਥੇ ਆਣ ਕੇ। ਉਹ ਸਾਡੀ ਇਹੋ ਸਾੜ ਦੇ ਵਿੱਚ ਹੀ ਜਿਹੜੇ ਬੰਦੇ ਇੱਕ ਦੂਜੇ ਤੋਂ ਅੱਗੇ ਨਿਕਲ ਕੇ ਕੰਮ ਕਰਦੇ ਆ। ਦੂਜੀ ਗੱਲ, ਜਿਹੜੇ ਆਪਾਂ ਲੋਡ ਲੈਂਦੇ ਆ ਔਨ ਟਾਈਮ 'ਤੇ ਲਾਉਣ ਵਾਸਤੇ, ਘਰੋਂ ਆਪਾਂ ਤੁਰਦੇ ਨਹੀਂ, ਫਿਰ ਦੇਰ ਤਰੇ ਦੀ ਸਪੀਡ ਚੱਲਣ ਦੇ, ਪੁਲਿਸ ਵਾਲਾ ਵੇਲਿੰਗ ਦੇ ਰਡਾਰ ਵਿੱਚ ਰੱਖੇ ਆ, ਭਜਾਈ ਜਾਓ, ਜਿੰਨਾ ਭੱਜਦਾ ਜਾ ਕੇ ਟਾਈਮ ਨਾਲ ਲੋਡ ਲਾ ਦਿਓ ਉੱਥੇ ਜਾ ਕੇ। ਇੱਕ ਤੁਸੀਂ ਗੱਲ ਕੀਤੀ ਆ ਵੀ ਇਹ ਉੱਥੇ ਬਹਿਣ ਦੇ ਪੈਸੇ ਦਿੰਦੇ ਆ। ਅਸੀਂ ਪਹਿਲਾਂ ਜਿੰਨਾ ਕੰਪਨੀਆਂ ਨਾਲ ਕੰਮ ਕਰਦੇ ਰਹੇ, ਕੋਈ ਕਿਸੇ ਨੂੰ ਪੈਸਾ ਡਰਾਈਵਰ ਨੂੰ ਨਹੀਂ ਦਿੰਦਾ, ਡਰਾਈਵਰ ਤਾਂ ਰੌਲਾ ਪਾਉਂਦਾ ਉੱਥੇ ਜਾ ਕੇ ਸਾਡਾ ਲੋਡ ਲਾ ਲਓ। ਕਿਉਂ? ਸਾਨੂੰ ਕਿਸੇ ਨੇ ਡਰਾਈਵਰ ਨੂੰ ਕੋਈ ਨਹੀਂ ਪੈਸਾ ਦਿੰਦਾ, ਉਹ ਕੰਪਨੀਆਂ ਨੂੰ ਪੈਸੇ ਮਿਲ ਜਾਂਦੇ ਆ, ਕੰਪਨੀਆਂ ਲੈ ਕੇ ਰੱਖ ਲੈਂਦੀਆਂ, ਸਾਨੂੰ ਕਿਸੇ ਨੇ ਨਹੀਂ ਪੈਸੇ ਦਿੱਤੇ ਉਦੋਂ। ਨਹੀਂ, ਹੁਣ ਤਾਂ ਅਸੀਂ ਆਪਣਾ ਚਾਹੁੰਦੇ, ਪਰ ਪਹਿਲਾਂ ਦੀ ਗੱਲ ਆ ਕਿ ਉਹ ਕਿਸੇ ਨੂੰ ਨਹੀਂ ਪੈਸੇ ਦਿੰਦੇ, ਤਾਂ ਕਰਕੇ ਉਹ ਤਰਲੇ ਮਾਰਦੇ ਆ। ਥੈਂਕ ਯੂ, ਮਿਹਰਬਾਨੀ ਜੀ। ਜੀ ਬਿਲਕੁਲ ਰਾਜਕਰਨ, ਬਿਲਕੁਲ ਇਹ ਗੱਲਾਂ ਸੱਚੀਆਂ ਆ। ਤੇ ਬਾਕੀ ਇਹੋ ਹੀ ਚੀਜ਼ਾਂ ਜਿਹੜੀਆਂ ਰਾਊਂਡ ਟੇਬਲ ਦੇ ਵਿੱਚ ਉਦੋਂ ਨੂੰ ਇਹੋ ਹੀ ਗੱਲ ਹੋਈ ਸੀਗੀ ਕਿ ਜਿਹੜਾ ਡਰਾਈਵਰ ਰਿਟੈਂਸ਼ਨ ਦੇ ਉੱਤੇ ਜਦੋਂ ਤੁਸੀਂ ਮਨੀ ਜਿਹੜੀ ਆ ਇੱਦਾਂ ਪੇ ਨਹੀਂ ਹੁੰਦੀ, ਕਈ ਵਾਰੀ ਤਾਂ ਡਰਾਈਵਰਸ ਜਿਹੜੇ ਆ ਉਹ ਜਿਹੜਾ ਕੁਇਟ ਕਰਦੇ, ਇੱਕ ਦੂਜੀ ਕੰਪਨੀ ਤੋਂ ਕੁਇਟ ਕਰਦੇ ਆ, ਪਰ ਇਹ ਡੈਫੀਨਿਟਲੀ ਟਰੂ ਆ। ਜੀ ਜੀ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਤੇ ਦੱਸ ਜਾਈਏ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰੀਕੇ ਦੇ ਇੰਸ਼ੋਰੈਂਸ ਦੇ ਲਈ, ਖਾਸ ਕਰਕੇ ਜਿਹੜੀ ਤੁਸੀਂ ਦੇਖੋ ਇੰਡਸਟਰੀ ਦੇ ਵਿੱਚ ਆ, ਜਿਹੜੇ ਵੀ ਆ, ਲਾਈਫ ਇੰਸ਼ੋਰੈਂਸ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਆ, ਤਾਂ ਜੋ ਆਪਾਂ ਆਪਣੇ ਭਵਿੱਖ ਨੂੰ ਜਿਹੜਾ ਆ ਉਹ ਸਿਕਿਉਰ ਕਰਕੇ ਰੱਖ ਸਕੀਏ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ। ਤੇ ਰਮਨ ਜੀ, ਆਪਾਂ ਮਿਲਦੇ ਹਾਂ ਜੀ ਫਿਰ ਅਗਲੀ ਵਾਰ, ਤੇ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਜੋ ਵੀ ਚੱਲ ਰਿਹਾ ਹੈਗਾ ਆ ਉਸ ਦੇ ਬਾਰੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਵਿਚਾਰ ਵੀ ਜਿਹੜੇ ਉਹ ਜਾਣਾਂਗੇ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।